ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 12 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503 415 909 0503। ਟਰਾਈਐਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਐਂਟੀਲੋਪ ਟਰੱਕ ਸਟਾਪ, ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਪਈ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਆ ਵੀ ਜਿਹੜੇ ਅਮਰੀਕਨ ਵਰਕਰਸ ਆ, ਜਿਹੜੇ ਆਪਣੀ ਜੌਬ ਕਰ ਰਹੇ ਆ, ਉਹਨਾਂ ਦੀ ਸੇਵਿੰਗ ਨਹੀਂ ਹੋ ਰਹੀ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। 1982 ਤੋਂ ਬਾਅਦ 40 ਸਾਲ ਲਗਭਗ ਹੋ ਗਏ ਆ ਤੇ ਇੰਨੀ ਜ਼ਿਆਦਾ ਇਨਫਲੇਸ਼ਨ ਵਧੀ ਆ। 7% ਪਿਛਲੇ ਮਹੀਨੇ ਦਾ ਜਿਹੜਾ ਫਿਗਰ ਆਇਆ ਇਨਫਲੇਸ਼ਨ ਦਾ, 1982 ਜੂਨ ਦੇ ਵਿੱਚ 7.1% ਸੀਗਾ। ਇਕੋਨੋਮਿਸਟ ਨੇ ਇਹ ਐਕਸਪੈਕਟਡ ਤਾਂ ਕੀਤਾ ਸੀ। ਇਹਦੇ ਵਿੱਚ ਮੇਨ ਜਿਹੜੀ ਗੈਸੋਲੀਨ ਪ੍ਰਾਈਸਿਸ ਆ, ਕਹਿੰਦੇ 49.6% ਇਨਕਰੀਜ਼ ਹੋਈਆਂ ਪਿਛਲੇ ਸਾਲ ਦੇ ਨਾਲੋਂ। ਅਤੇ ਇਸੇ ਤਰ੍ਹਾਂ ਫੂਡ ਦੀਆਂ, ਕਾਰ ਦੀਆਂ, ਰਹਿਣ ਦਾ ਸ਼ੈਲਟਰ 37.3%, ਅਪਾਰਟਮੈਂਟਾਂ ਦੇ ਰੈਂਟ, ਘਰਾਂ ਦੀਆਂ ਪ੍ਰਾਈਸਿਸ ਆਪਾਂ ਦੇਖੀਆਂ। ਸੋ ਇਹ ਇੱਕ ਵੱਡੀ ਪ੍ਰੋਬਲਮ ਬਣੀ ਹੋਈ ਆ ਹੁਣ ਫੈਡ ਦੇ ਲਈ। ਕਹਿੰਦੇ ਵੀ ਫੈਡ ਸੋਚ ਰਿਹਾ ਵੀ ਸੰਨ 2022 ਦੇ ਵਿੱਚ ਮੇਬੀ 3 ਵਾਰ ਇੰਟਰਸਟ ਰੇਟ ਨੂੰ ਇਨਕਰੀਜ਼ ਕੀਤਾ ਜਾਵੇਗਾ। ਜੀ ਬਿਲਕੁਲ। ਸੋ ਮਹਿੰਗਾਈ ਦੇ ਨਾਲ ਕਾਫੀ ਲੱਕ ਜਿਹੜਾ ਆ ਉਹ ਲੋਕਾਂ ਦਾ ਟੁੱਟਾ ਆ। ਜਿੱਦਾਂ ਤੁਸੀਂ ਦੱਸਿਆ ਵੀ ਪਿਛਲੇ ਸਾਲ ਦੇ ਨਾਲੋਂ 7% ਮਹਿੰਗਾਈ ਈਅਰ ਟੂ ਈਅਰ ਰੇਸ਼ੋ ਦੇ ਹਿਸਾਬ ਦੇ ਨਾਲ ਜਿਹੜੀ ਉਹ ਵਧੀ ਆ। ਕੰਜ਼ਿਊਮਰ ਪ੍ਰਾਈਸ ਇੰਡੈਕਸ ਉਹ 5.5% ਜਿਹੜਾ ਉਹ ਵਧਿਆ, ਜਿਹੜਾ ਕੋਰ CPI ਜਿਸ ਨੂੰ ਆਖਿਆ ਜਾਂਦਾ ਆ। 1991 ਫਰਵਰੀ ਤੋਂ ਬਾਅਦ ਦੇ ਵਿੱਚ ਹੁਣ ਤੱਕ ਦਾ ਹਾਈਐਸਟ ਦੇਖਿਆ ਗਿਆ ਹੈ। ਜਦੋਂ ਪੈਂਡੈਮਿਕ ਪਿਛਲੇ ਸਾਲ ਵੀ ਚਰਮ ਸੀਮਾ ਦੇ ਉੱਤੇ ਸੀਗੀ, ਉਸ ਟਾਈਮ ਵੀ ਇੰਨੀ ਮਹਿੰਗਾਈ ਜਿਹੜੀ ਉਹ ਨਹੀਂ ਹੋਈ ਸੀ। ਪਰ ਹਰਜੋਤ ਸਿੰਘ ਜੀ, ਟ੍ਰਿਲੀਅਨਸ ਆਫ ਡਾਲਰ ਦੇ ਨੋਟ ਛਾਪੇ ਗਏ ਆ। ਹੁਣ ਇਹ ਚੀਜ਼ ਹੋਣੀ ਜਿਹੜੀ ਉਹ ਸੀਗੀ, ਲੋਕਾਂ ਦੇ ਕੋਲ ਜਦੋਂ ਡਾਲਰ ਆ, ਉਹਨਾਂ ਨੇ ਚੀਜ਼ਾਂ ਦੀ ਜਿਹੜੀ ਉਹ ਮੰਗ ਵੱਧਦੀ ਆ। ਪਿੱਛੋਂ ਪ੍ਰੋਡਕਸ਼ਨ ਤਾਂ ਵਧੀ ਨਹੀਂ, ਪ੍ਰੋਡਕਸ਼ਨ ਉੱਦਾਂ ਹੀ ਆ ਜਾਂ ਉਹਦੇ ਨਾਲੋਂ ਵੀ ਜਿਹੜੀ ਉਹ ਘਟੀ ਆ, ਅਤੇ ਡਿਮਾਂਡ ਜਿਹੜੀ ਉਹ ਵਧੀ ਆ, ਸਪਲਾਈ ਘੱਟ ਆ। ਸੋ ਆਟੋਮੈਟਿਕਲੀ ਚੀਜ਼ਾਂ ਦੇ ਦਰਾਂ ਦੇ ਵਿੱਚ ਕੀਮਤਾਂ ਦਾ ਵਾਧਾ ਹੋਣਾ ਸੀ। ਸੇਮ ਚੀਜ਼ ਨੂੰ ਲੈਣ ਵਾਲੇ ਹੁਣ 4 ਦੀ ਥਾਂ ਦੇ ਉੱਤੇ 10 ਬੰਦੇ ਹੋ ਗਏ ਆ, ਅਤੇ ਉਹਨਾਂ ਨੇ ਇੱਕ ਦੂਜੇ ਨੂੰ ਆਊਟਬਿਡ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਹੈ। ਸੋ ਆਪਾਂ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੂੰ ਵੀ ਲੈ ਕੇ ਇਹ ਚੀਜ਼ ਆਖ ਸਕਦੇ ਹਾਂ, ਅਤੇ ਬਾਕੀ ਚੀਜ਼ਾਂ ਦੇ ਵਿੱਚ ਵੀ ਇਹੀ ਚੀਜ਼ ਨੂੰ ਜਿਹੜਾ ਉਹ ਜੋੜ ਕੇ ਦੇਖਿਆ ਜਾ ਸਕਦਾ ਆ। ਸੋ ਜਦੋਂ ਵੀ ਜ਼ਿਆਦਾ ਨੋਟ ਟ੍ਰੈਜਰੀ ਦੇ ਵੱਲੋਂ ਛਾਪੇ ਜਾਂਦੇ ਨੇ, ਐਕਸਟਰਾ ਮਨੀ ਜਿਹੜੀ ਆ ਉਹ ਸਟਿਮੂਲਸ ਜਾਂ ਇੰਜੈਕਸ਼ਨ ਦੇ ਤੌਰ ਦੇ ਉੱਤੇ ਜਿਹੜੀ ਉਹ ਦਿੱਤੀ ਜਾਂਦੀ ਆ, ਉਦੋਂ ਮਹਿੰਗਾਈ ਦਾ ਵਧਣਾ ਹੀ
ਵਧਣਾ ਹੁੰਦਾ ਆ। ਸੋ ਹੁਣ ਤਾਂ ਇੱਦਾਂ ਆ ਵੀ ਜੇ ਤੁਹਾਨੂੰ ਚੀਜ਼ ਬਹੁਤੀ ਜ਼ਿਆਦਾ ਜ਼ਰੂਰਤ ਆ ਤਾਂ ਹੀ ਜਿਹੜੀ ਉਹ ਤੁਸੀਂ ਹਿਸਾਬ ਨਾਲ ਖਰੀਦੋ, ਨਹੀਂ ਤਾਂ ਥੋੜ੍ਹਾ ਇੰਤਜ਼ਾਰ ਜਿਹੜਾ ਉਹ ਤੁਹਾਨੂੰ ਕਰਨ ਦੀ ਜ਼ਰੂਰਤ ਹੈਗੀ ਆ। ਇਹ ਹਰ ਇੱਕ ਦਾ ਆਪੋ ਆਪਣਾ ਵੈਸੇ ਨਿੱਜੀ ਫੈਸਲਾ ਹੀ ਹੁੰਦਾ ਆ ਵੀ ਉਹਨਾਂ ਨੇ ਜ਼ਿਆਦਾ ਮਹਿੰਗਾ ਖਰੀਦਣਾ ਆ ਜਾਂ ਥੋੜ੍ਹਾ ਇੰਤਜ਼ਾਰ ਜਿਹੜਾ ਉਸ ਚੀਜ਼ ਦੇ ਵਿੱਚ ਕੀਤਾ ਜਾ ਸਕਦਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਪੈਂਡੇਮਿਕ ਜਿਹੜੀ ਚੱਲ ਰਹੀ ਹੈ ਉਸ ਦੇ ਨਾਲ ਬਾਬਤ ਕੁਛ ਖਬਰਾਂ ਜਿਹੜੀਆਂ ਆਪਾਂ ਸਾਂਝੀਆਂ ਕਰਦੇ ਹੋਏ ਜਾਂਦੇ ਹਾਂ। ਕੱਲ੍ਹ ਜਿਹੜੇ ਡਾਕਟਰ ਫਾਊਚੀ, ਡਾਕਟਰ ਵਲੈਂਸਕੀ ਜਿਹੜੀ ਆ ਉਹ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀ। ਉਸ ਦੇ ਵਿੱਚ ਡਾਕਟਰ ਫਾਊਚੀ ਨੇ ਜਿਹੜਾ ਕਿਹਾ ਵੀ ਮੇਰੇ ਤੇ ਪੋਲੀਟੀਕਲ ਅਟੈਕ ਜਿਹੜੇ ਆਪਣੀ ਪੋਲੀਟੀਕਲ ਫੰਡ ਰੇਜ਼ਿੰਗ ਦੇ ਲਈ ਜਿਹੜੇ ਪਰਸਨਲ ਅਟੈਕ ਕੀਤੇ ਜਾ ਰਹੇ ਆ। ਅੱਜ ਉਸ ਦੇ ਬਾਬਤ ਇੱਕ ਵਾਰੀ ਫੇਰ ਜਿਹੜੇ ਸੈਨੇਟਰ ਰੈਂਡ ਪੌਲ ਉਹਨਾਂ ਨੇ ਕਿਹਾ ਆ ਵੀ ਇਹ ਟੋਟਲੀ ਪੋਲੀਟੀਕਲ ਬੰਦਾ ਆ। ਸੋ ਇਹ ਪੋਲੀਟੀਕਲ ਅਟੈਕ ਇਸੇ ਲਈ ਜਿਹੜੇ ਆ ਉਸ ਉੱਤੇ ਆਪਾਂ ਕਰ ਰਹੇ ਹੈਗੇ ਆ। ਦੂਜੇ ਪਾਸੇ ਇੱਕ ਹੋਰ ਜਿਹੜੇ ਸੈਨੇਟਰ ਆ ਉਹਨਾਂ ਨੇ ਇਸ ਦੇ ਫਾਈਨੈਂਸ਼ੀਅਲ ਦੇ ਬਾਰੇ ਸਵਾਲ ਪੁੱਛੇ, ਜਿਸ ਦੇ ਜਵਾਬ ਦੇ ਵਿੱਚ ਡਾਕਟਰ ਫਾਊਚੀ ਨੇ ਕਿਹਾ ਵੀ ਮੈਂ ਤਾਂ ਮੇਰਾ ਜਿਹੜਾ ਜਿੰਨਾ ਵੀ ਫਾਈਨੈਂਸ਼ੀਅਲ ਡਾਟਾ ਆ ਉਹ ਪਿਛਲੇ 35 ਸਾਲਾਂ ਤੋਂ ਜਿਹੜਾ ਉਹ ਜਨਤਕ ਹੈਗਾ ਆ। ਤੁਸੀਂ ਮੰਗੋ ਤੇ ਅਸੀਂ ਤੁਹਾਨੂੰ ਜਿਹੜਾ ਉਹ ਪ੍ਰੋਵਾਈਡ ਕਰ ਦਿੰਦੇ ਆ। ਉਸ ਬਹਿਸ ਵਸਾਈਏ ਤੋਂ ਬਾਅਦ ਦੇ ਵਿੱਚ ਡਾਕਟਰ ਫਾਊਚੀ ਨੇ ਹੌਟ ਮਾਈਕ ਦੇ ਉੱਤੇ ਜਿਹੜੇ ਸੈਨੇਟਰ ਨੂੰ ਮੋਰਨ ਸ਼ਬਦ ਜਿਹੜਾ ਆ ਉਹ ਜਿਹੜਾ ਉਹ ਵਰਤ ਦਿੱਤਾ ਆ, ਜਿਸ ਕਰਕੇ ਹੁਣ ਨਵਾਂ ਵਿਵਾਦ ਜਿਹੜਾ ਆ ਉਹ ਛਿੜ ਚੁੱਕਾ ਹੈਗਾ ਆ। ਸੋ ਕੱਲ੍ਹ ਕਾਫੀ ਜ਼ਿਆਦਾ ਜਿਹੜੇ ਸਿੰਘ ਆ ਡਾਕਟਰ ਫਾਊਚੀ ਦੇ ਤੇ ਜਿਹੜੇ ਕਮੇਟੀ ਦੇ ਸੈਨੇਟਰਸ ਆ ਉਹਨਾਂ ਦੇ ਦਰਮਿਆਨ ਫਸੇ ਸੀਗੇ। ਜੀ, ਬਿਲਕੁਲ। ਇਸੇ ਤਰ੍ਹਾਂ ਡਾਕਟਰ ਫੌਸ਼ੀ ਨੇ ਆਪਣੀ ਹੀਅਰਿੰਗ ਦੇ ਦੌਰਾਨ ਇੱਕ ਵਾਰਨਿੰਗ ਦਿੱਤੀ ਆ ਵੀ ਸਾਡੇ ਕੋਲ ਬਹੁਤ ਹੀ ਜ਼ਰੂਰੀ ਅਰਜੈਂਟ ਨੀਡ ਹੈਗੀ ਆ ਵੀ ਸਾਨੂੰ ਇੱਕ ਸੁਪਰ ਵੈਕਸੀਨ ਬਣਾਉਣਾ ਚਾਹੀਦਾ ਹੈਗਾ। ਕਹਿੰਦੇ ਵੀ ਇਹ ਹੁਣ ਕਦੇ ਕਰੋਨਾ ਆ ਗਿਆ, ਡੈਲਟਾ ਆ ਗਿਆ, ਓਮੀਕਰੋਨ ਆ ਗਿਆ ਤੇ ਇਹ ਹੋਰ ਵੀ ਵੇਰੀਐਂਟ ਆਉਂਦੇ ਰਹਿਣੇ ਹੈਗੇ ਆ। ਡਾਕਟਰ ਫੌਸ਼ੀ ਨੇ ਸੈਨੇਟ ਕਮੇਟੀ ਦੀ ਹੀਅਰਿੰਗ ਦੇ ਵਿੱਚ ਇਹ ਕਿਹਾ ਵੀ ਅਰਜੈਂਟ ਨੀਡ ਆ ਸਾਨੂੰ ਇੱਕ ਸੁਪਰ ਵੈਕਸੀਨ ਬਣਾਇਆ ਜਾਵੇ, ਉਹਦੇ ਲਈ ਹੈਲਪ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਜਿਹੜੇ ਨਵੇਂ ਵੇਰੀਐਂਟ ਆ ਉਹਨਾਂ ਤੋਂ ਬਚਿਆ ਜਾ ਸਕੇ। ਸੋ ਹੁਣ ਆਪਾਂ ਜਿੰਨੇ ਵੀ ਵੈਕਸੀਨ ਲਵਾ ਰਹੇ ਹਾਂ, ਪਹਿਲਾ, ਦੂਜਾ, ਬੂਸਟਰ ਤੇ ਇਜ਼ਰਾਈਲ ਦੇ ਵਿੱਚ ਤਾਂ ਚੌਥਾ ਟੀਕਾ ਵੀ ਲੱਗ ਗਿਆ। ਸੋ ਲੱਗਦਾ ਨਹੀਂ ਵੀ ਟੀਕਿਆਂ ਤੋਂ ਛੁਟਕਾਰਾ ਹੋਊਗਾ। ਜੀ ਬਿਲਕੁਲ। ਸੋ ਜਿੱਦਾਂ ਫਲੂ ਦੇ ਹਰ ਸਾਲ ਟੀਕੇ ਲੱਗਦੇ ਆ, ਹੋਰ ਜਿਹੜੀਆਂ ਕਈ ਵੈਕਸੀਨ ਜਿਹੜੀਆਂ ਆ ਉਹ ਚੱਲਦੀਆਂ ਆ। ਸੋ ਕਿਉਂਕਿ ਇਹ ਵਾਇਰਸ ਮਿਊਟੇਟ ਕਰਦਾ ਰਹਿੰਦਾ ਆ। ਇਹ ਆਪੋ ਆਪਣੇ ਵੱਖ-ਵੱਖ ਨਵੇਂ ਰੂਪ ਧਾਰ ਕੇ ਜਿਹੜਾ ਲੋਕਾਂ ਦੇ ਵਿੱਚ ਆਉਂਦਾ ਜਾਂਦਾ ਆ। ਸੋ ਇੱਕ ਵਾਰੀ ਜਿਹੜਾ ਵਾਇਰਸ ਹਿਊਮਨ ਪਾਪੂਲੇਸ਼ਨ ਦੇ ਵਿੱਚ ਆ ਜਾਂਦਾ ਆ, ਬਹੁਤਾਤ ਦੇ ਵਿੱਚ ਉਹ ਰਹਿ ਜਾਂਦਾ ਹੈ ਅਨਲੈਸ ਸਾਰੇ ਜਾਣੇ ਜਿੱਦਾਂ ਸਮਾਲ ਪੌਕਸ ਸੀਗੇ, ਪੋਲੀਓ ਸੀਗਾ, ਇੱਦਾਂ ਦੀ ਡਰਾਈਵ ਪੂਰੀ ਦੁਨੀਆ ਭਰ ਦੇ ਵਿੱਚ ਜਿਹੜੀ ਉਹ ਚੱਲੇ ਤੇ ਬੜੀ ਲੋਕ ਉਹ ਮੰਨ ਕੇ ਉਹ ਚਲਾਉਣ ਤੇ ਉਸ ਤੋਂ ਨਿਜਾਤ ਪਾਉਣ ਦੇ ਵੱਲ ਨੂੰ ਜਿਹੜਾ ਉਹ ਵਧਣ। ਉਨੀ ਦੇਰ ਤੱਕ ਤਾਂ ਇਸ ਨੇ ਜਿਹੜਾ ਉਹ ਆਉਂਦੇ ਜਾਂਦੇ ਰਹਿਣਾ ਆ। ਉਹਨਾਂ ਨੇ ਡਾਕਟਰ ਫਾਊਚੀ ਨੇ ਅੱਜ ਜਿਹੜਾ CNN ਦੇ ਨਾਲ ਗੱਲ ਕਰਦੇ ਹੋਏ ਇਹ ਕਿਹਾ ਵੀ ਕਿਸੇ ਨਾ ਕਿਸੇ ਟਾਈਮ ਤੁਹਾਨੂੰ ਸਾਰਿਆਂ ਨੂੰ ਓਮੀਕਰੋਨ ਜਿਹੜਾ ਉਹ ਹੋ ਜਾਣਾ ਆ। ਕਹਿੰਦੇ ਵੀ ਹਾਈਲੀ ਕੰਟੇਜੀਅਸ ਆ, ਬਹੁਤ ਜ਼ਿਆਦਾ ਫੈਲਦਾ ਆ। ਜਸਟ ਵਿਲ ਫਾਈਂਡ ਜਸਟ ਅਬਾਊਟ ਐਵਰੀਬਡੀ, ਸਾਰਿਆਂ ਨੂੰ ਜਿਹੜਾ ਹੋ ਜਾਣਾ। ਜਸਟ ਬਿਕੋਜ਼ ਵੀ ਇਹ ਸਾਰਿਆਂ ਨੂੰ ਹੋਊਗਾ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਆਪਣੇ ਗਲੇ 'ਚ ਆ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਜਿਹੜਾ ਉਹ ਕਰਾਉਣਾ ਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਵੈਕਸੀਨੇਟਿਡ ਲੋਕ ਨੇ ਉਹ ਇਸ ਤੋਂ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਉਹ ਬਚਾਅ ਜਿਹੜਾ ਉਹ ਜ਼ਿਆਦਾ ਰਹੇਗਾ ਅਨਵੈਕਸੀਨੇਟਿਡ ਦੇ ਜਿਹੜੇ ਉਹ ਮੁਕਾਬਲੇ। ਸੋ ਇਹ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਸੋ ਇਹੀ ਜਿਹੜੇ ਮੈਸੇਜਿੰਗ ਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਵੀ ਜਿਹੜੀ ਉਹ ਹੈਗੀ ਆ। ਇੱਕ ਪਾਸੇ ਕਹਿ ਦਿੰਦੇ ਆ ਵੀ ਤੁਹਾਨੂੰ ਸਾਰਿਆਂ ਨੂੰ ਹੋ ਹੀ ਜਾਣਾ ਆ, ਦੂਜੇ ਪਾਸੇ ਕਹਿੰਦੇ ਵੀ ਵੈਕਸੀਨ ਦੇ ਨਾਲ ਜਿਹੜਾ ਉਹ ਬਚਾਅ ਹੁੰਦਾ ਆ। ਪਰ ਹੁਣ ਅੰਡਰਲਾਈਨਿੰਗ ਗੱਲ ਹਰਜੋਤ ਸਿੰਘ ਜੀ ਵੈਕਸੀਨ ਦੀ ਇਹ ਆ ਵੀ ਜੇ ਤੁਹਾਡੇ ਵੈਕਸੀਨ ਲੱਗਾ ਆ ਹੋ ਤੁਹਾਨੂੰ ਤਾਂ ਵੀ ਸਕਦਾ ਆ, ਪਰ ਇਹ ਆ ਵੀ ਤੁਹਾਡੇ ਸਖਤ ਬਿਮਾਰ ਹੋਣ ਦੇ ਚਾਂਸ ਜਾਂ ਮਰਨ ਵਾਲੇ ਜਿਹੜੀ ਪ੍ਰੋਬੇਬਿਲਿਟੀ ਆ ਉਹ ਕਾਫੀ ਜ਼ਿਆਦਾ ਇਸ ਦੇ ਬਾਬਤ ਘੱਟ ਜਾਂਦੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਹੁਣ ਇਸ ਵੈਕਸੀਨਸ ਦੇ ਬਾਬਤ ਆਈ ਥਿੰਕ ਇਹ ਮੈਸੇਜ ਦੇ ਉੱਤੇ ਇਹਨਾਂ ਨੂੰ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਹੈਗੀ ਆ। ਜੀ। ਉੱਧਰ ਆਪਾਂ ਹਰਜੋਤ ਸਿੰਘ ਜੀ ਕੱਲ੍ਹ ਵੀ ਚੀਨ ਦੀ ਜਿਹੜੀ ਉਹ ਗੱਲ ਕੀਤੀ ਸੀ, ਉਹਨਾਂ ਨੇ ਤੀਜਾ ਇੱਕ ਵੱਡਾ ਸ਼ਹਿਰ ਆ ਉਸ ਨੂੰ ਲੋਕਡਾਊਨ ਦੇ ਉੱਤੇ ਲਾ ਦਿੱਤਾ। ਅੱਜ ਉਹਨਾਂ ਨੇ 14 ਮਿਲੀਅਨ ਰੈਜ਼ੀਡੈਂਟਸ ਆ ਉਹਨਾਂ ਦੀ ਹੋਰ ਟੈਸਟਿੰਗ ਦੇ ਆਦੇਸ਼ ਜਿਹੜੇ ਉਹ ਦੇ ਦਿੱਤੇ ਆ। ਕਹਿੰਦੇ ਵੀ ਇਹ ਉਦੋਂ ਉਹਨਾਂ ਨੇ ਫੈਸਲਾ ਲਿਆ ਹੈ 14 ਮਿਲੀਅਨ ਰੈਜ਼ੀਡੈਂਟਸ ਦੀ ਟੈਸਟਿੰਗ ਦੇ
ਟੀਆਨਜਿਨ ਜਿਹੜੀ ਸਿਟੀ ਹੈਗੀ ਆ ਚੀਨ ਦੇ ਵਿੱਚ, ਉਸ ਦੇ ਵਿੱਚ 97 ਨਵੇਂ ਕੇਸ ਓਮੀਕਰੋਨ ਵੇਰੀਐਂਟ ਦੇ ਜਿਹੜੇ ਇਨੀਸ਼ੀਅਲ ਸਕਰੀਨਿੰਗ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਆਏ ਆ। ਸੋ ਹੁਣ ਉੱਥੋਂ ਦੀ ਜਿਹੜੀ ਸਰਕਾਰ ਆ, ਸਾਰੇ ਦੇ ਸਾਰਾ 12 ਮਿਲੀਅਨ 14 ਮਿਲੀਅਨ ਜਿਹੜੇ ਲੋਕ ਆ, ਉਹਨਾਂ ਨੂੰ ਜਿਹੜੀ ਆ ਉਹ ਟੈਸਟ ਕਰਨ ਜਾ ਰਹੀ ਆ। ਕਹਿੰਦੇ ਵੀ ਜ਼ਿੰਗਹੁਆ ਦੇ ਵਿੱਚ 12 ਮਿਲੀਅਨ ਟੈਸਟ ਹੁਣ ਤੱਕ ਉਸ ਇਲਾਕੇ ਦੇ ਵਿੱਚ ਉਹ ਕਰ ਚੁੱਕੇ ਹੈਗੇ ਆ। ਸੋ ਓਲੰਪਿਕ 4 ਫਰਵਰੀ ਨੂੰ ਬੀਜਿੰਗ ਦੇ ਇਲਾਕੇ ਦੇ ਵਿੱਚ, ਉੱਥੋਂ ਦੀ ਜਿਹੜੀ ਕੈਪੀਟਲ ਹੈਗੀ ਆ ਚੀਨ ਦੀ, ਉੱਥੇ ਵਿੰਟਰ ਓਲੰਪਿਕਸ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ। ਜੀ। ਅੱਜ ਦੀ ਡੇਟ ਤੱਕ ਦੱਸਦੇ ਜਾਈਏ, USA ਦੇ ਵਿੱਚ ਕਹਿੰਦੇ ਵੀ 5 ਵਿੱਚੋਂ 1 ਜਾਣਾ ਫੁੱਲੀ ਵੈਕਸੀਨੇਟਡ ਹੈਗਾ। 65 ਮਿਲੀਅਨ ਲੋਕ ਫੁੱਲੀ ਵੈਕਸੀਨੇਟਡ ਆ, ਤੇ 23% ਜਿਹੜੇ ਲੋਕ ਆ ਉਹਨਾਂ ਨੇ ਬੂਸਟਰ ਵੀ ਲਵਾ ਲਿਆ ਹੈਗਾ। ਪਰ ਹਜੇ ਵੀ ਬਹੁਤ ਵੱਡਾ ਨੰਬਰ ਆ ਜਿਨ੍ਹਾਂ ਨੇ ਸਾਰੇ ਵੈਕਸੀਨ ਨਹੀਂ ਲਵਾਏ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਡਾਕਟਰ ਫੌਸ਼ੀ ਨੇ ਕਿਹਾ, ਇਹ ਜਿੰਨਾ ਮਰਜ਼ੀ ਬਚ ਲਓ, ਹਰ ਇੱਕ ਨੂੰ ਹੋਊਗਾ ਹੀ ਹੋਊਗਾ। ਸੋ ਕੋਸ਼ਿਸ਼ ਕਰੋ ਜਿੰਨਾ ਵੀ ਤੁਸੀਂ ਬਚ ਸਕਦੇ ਆ, ਚਾਹੇ ਤੁਸੀਂ ਕਹਿੰਦੇ ਵੈਕਸੀਨ ਲਵਾਇਆ ਆ ਜਾਂ ਨਹੀਂ ਲਵਾਇਆ ਆ। ਕੱਲ੍ਹ ਤੱਕ USA ਦੇ ਵਿੱਚ 1,45,900 ਲੋਕ US ਦੇ ਹਸਪਤਾਲਾਂ ਵਿੱਚ ਸੀਗੇ ਕਰੋਨਾ ਵਾਇਰਸ ਕਰਕੇ, ਜੋ ਕਿ ਇਹ ਫਿਗਰ ਪਿਛਲੇ ਹਫ਼ਤੇ ਨਾਲੋਂ ਕਾਫੀ ਜ਼ਿਆਦਾ ਆ। ਐਵਰੇਜ ਅਮਰੀਕਾ ਦੇ ਵਿੱਚ 7,54,200 ਨਵੇਂ ਕਰੋਨਾ ਵਾਇਰਸ ਦੇ ਕੇਸ ਹਰ ਹਫ਼ਤੇ ਜਿਹੜੇ ਆ ਉਹ ਹੁਣ ਆ ਰਹੇ ਹੈਗੇ ਆ। ਓਮੀਕਰੋਨ ਵੇਰੀਐਂਟ 98.3% ਨੂੰ ਰਿਪ੍ਰੈਜ਼ੈਂਟ ਕਰਦਾ ਹੈਗਾ। ਸੋ ਇਕੱਲਾ ਅਮਰੀਕਾ ਨਹੀਂ, ਯੂਰਪ ਦੇ ਵਿੱਚ ਵੀ ਚੰਗਾ ਵਕਤ ਪਿਆ ਹੋਇਆ। ਯੂਰਪ ਦੀ ਸਰਕਾਰ ਦੇ ਉੱਤੇ ਵੀ ਖਤਰੇ ਦੀ ਘੰਟੀ ਆ। ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਆਪਣੀ ਮਾਫੀ ਤਾਂ ਮੰਗ ਲਈ ਆ, ਜਿਹਦੇ ਵਿੱਚ ਉਹਨਾਂ ਨੇ ਇੱਕ ਬ੍ਰਿੰਗ ਯੂਰ ਓਨ ਬੂਜ਼ ਪਾਰਟੀ ਕੀਤੀ ਸੀ, ਤੇ ਕਹਿੰਦੇ ਵੀ ਬਾਕੀ ਲੋਕਾਂ ਨੂੰ ਲੌਕਅਪ ਕੀਤਾ ਪਿਆ ਆ ਉੱਥੇ, ਵੀ ਤੁਸੀਂ ਆਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ, ਜਦੋਂ ਕਿ ਪ੍ਰਾਈਮ ਮਿਨਿਸਟਰ ਤਾਂ ਉਹਦੀ ਪਾਰਟੀ ਸਾਰੇ ਇਹ ਪਾਰਟੀ ਕਰ ਰਹੇ ਸੀ। ਆਪਾਂ ਇੱਥੇ ਵੀ ਦੇਖਿਆ ਲੀਡਰ ਕਿੱਦਾਂ ਫੜੇ ਗਏ ਆ, ਕੋਈ ਕਿਤੇ ਰੈਸਟੋਰੈਂਟ ਸੀ, ਕੋਈ ਕਿਤੇ ਬਿਊਟੀ ਪਾਰਲਰ ਦੇ ਗਿਆ ਸੀ। ਸੋ ਹੁਣ ਇੰਗਲੈਂਡ ਦੇ ਵਿੱਚ ਬਹੁਤ ਜ਼ੋਰ ਇਹ ਗੱਲ ਫੜਦੀ ਜਾ ਰਹੀ ਆ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਜਿਹੜੀ ਆਪਣੀ ਜੌਬ ਆ ਉਸ ਤੋਂ ਰਿਜ਼ਾਈਨ ਕਰਨਾ ਚਾਹੀਦਾ ਜਾਂ ਕੁਇਟ ਕਰਨਾ ਚਾਹੀਦਾ ਹੈਗਾ। ਕਹਿੰਦੇ ਵੀ ਇਹ ਮਾੜੀ ਗੱਲ ਆ ਵੀ ਜੇ ਲੀਡਰ ਆਪ ਪਾਰਟੀਆਂ ਕਰ ਰਿਹਾ ਤੇ ਲੋਕਾਂ ਨੂੰ ਕਹਿ ਰਿਹਾ ਵੀ ਨਹੀਂ ਤੁਸੀਂ ਇਹ ਕੰਮ ਨਾ ਕਰੋ। ਜੀ, ਬਿਲਕੁਲ। ਉਧਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਜਿਹੜਾ ਪ੍ਰੋਵਿੰਸ ਕਿਊਬੈਕ ਹੈਗਾ ਆ, ਉਹਨਾਂ ਦੇ ਜਿਹੜੇ ਪ੍ਰੀਮੀਅਰ ਆ, ਉਹਨਾਂ ਨੇ ਇਹ ਆਦੇਸ਼ ਦੇ ਦਿੱਤੇ ਆ ਵੀ ਜਿਹੜੇ ਅਡਲਟ ਵੈਕਸੀਨੇਸ਼ਨ ਲਵਾਉਣ ਤੋਂ ਇਨਕਾਰ ਕਰਨਗੇ, ਉਹਨਾਂ ਨੂੰ ਫਾਈਨੈਂਸ਼ੀਅਲ ਪੈਨਲਟੀ ਜਿਹੜੀ ਆ ਉਹ ਪਾਈ ਜਾ ਸਕਦੀ ਹੈਗੀ ਆ। ਤੇ ਉਹਨਾਂ ਨੇ ਇਹ ਆਂਕੜਾ ਤਾਂ ਨਹੀਂ ਦੱਸਿਆ ਵੀ ਕਿੱਡੀ ਹੋਊਗੀ, ਪਰ ਕਹਿੰਦੇ ਸਿਗਨੀਫੀਕੈਂਟ ਜਿਹੜੀ ਉਹ ਹੋਊਗੀ, ਯਾਨੀ ਕਿ ਕਾਫੀ ਮੋਟੀ ਰਕਮ ਉਹਨਾਂ ਤੋਂ ਹਰਜਾਨੇ ਦੇ ਵਜੋਂ ਵਸੂਲੀ ਜਾ ਸਕਦੀ ਆ। ਸੋ ਇਹ ਹੁਣ ਨਵਾਂ ਜਿਹੜਾ ਆ ਉੱਥੇ ਆਦੇਸ਼ ਜਿਹੜੇ ਉਹ ਆ ਗਏ ਆ। ਉਹਨਾਂ ਨੇ ਕਿਹਾ ਵੀ 10% ਜਿਹੜੇ ਅਡਲਟਸ ਆ ਕਿਊਬੈਕ ਦੇ, ਉਹ ਜਿਹੜੇ ਅਨਵੈਕਸੀਨੇਟਿਡ ਹੈਗੇ ਨੇ, ਤੇ ਕਹਿੰਦੇ ਵੀ ਜਿਹੜੇ ਇਸ ਟਾਈਮ ICU ਦੇ ਵਿੱਚ ਪੇਸ਼ੈਂਟਸ ਆ, ਉਹ ਉਹਨਾਂ ਦੇ ਵਿੱਚੋਂ ਜਿਹੜੇ 50% ਜਿਹੜੇ ਆ ਉਹ ਅਨਵੈਕਸੀਨੇਟਿਡ ਹੀ ਜਿਹੜੇ ਉਹ ਹੈਗੇ ਨੇ। ਸੋ ਕਹਿੰਦੇ ਵੀ ਜੇ ਮੈਜੋਰਟੀ ਜਿਸ ਚੀਜ਼ ਨੂੰ ਆਸਕ ਕਰ ਰਹੀ ਹੈਗੀ ਆ, ਸੋ ਕਹਿੰਦੇ ਵੀ ਅਸੀਂ ਉਹਨਾਂ ਨੂੰ ਉਹ ਕਰਦੇ ਹਾਂ ਜੇ 90% ਪਾਪੂਲੇਸ਼ਨ ਨੇ ਇਹ ਕੁਰਬਾਨੀ ਇੱਕ ਹਿਸਾਬ ਦੇ ਨਾਲ ਦਿੱਤੀ ਆ ਵੈਕਸੀਨੇਸ਼ਨ ਲਵਾਉਣ ਵਾਲੀ, ਤਾਂ ਜਿਹੜੇ ਨਹੀਂ ਲਵਾ ਰਹੇ ਉਹਨਾਂ ਨੂੰ ਉਸ ਦਾ ਹਰਜਾਨਾ ਜਿਹੜਾ ਉਹ ਭਰਨਾ ਪੈ ਸਕਦਾ ਹੈ। ਕਿਊਬੈਕ ਨੇ ਆਲਰੇਡੀ ਰਾਤੀ 10 ਤੋਂ ਸਵੇਰ ਦੇ 5 ਵਜੇ ਦਾ ਕਰਫਿਊ ਜਿਹੜਾ ਆ, ਜਿੱਦਾਂ ਦਿੱਲੀ ਵਾਲਿਆਂ ਨੇ ਲਾਇਆ ਸੀ, ਇੱਦਾਂ ਹੀ ਇਹਨਾਂ ਨੇ ਵੀ ਜਿਹੜਾ ਉਹ ਲਾ ਕੇ ਰੱਖਿਆ ਆ। ਕਿਊਬੈਕ ਦੇ ਵਿੱਚ 62 ਜਿਹੜੀਆਂ ਆ ਹੋਰ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਆ ਕੋਵਿਡ ਦੇ ਕਰਕੇ। ਕੈਨੇਡਾ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਮੌਤਾਂ ਕੋਵਿਡ ਦੇ ਕਰਕੇ ਉਹ ਕਿਊਬੈਕ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਆ, 12,028। ਉੱਧਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੋਵਿਡ ਟੈਸਟ ਦੇ ਲਈ ਸਕੂਲਾਂ ਨੂੰ ਮਿਲੀਅਨਸ ਆਫ ਟੈਸਟ ਦੇਣ ਦਾ ਵਾਅਦਾ ਕੀਤਾ ਹੈਗਾ। ਵਾਈਟ ਹਾਊਸ ਨੇ ਅੱਜ ਸਵੇਰੇ ਅਨਾਉਂਸ ਕੀਤਾ ਵੀ 5 ਮਿਲੀਅਨ ਰੈਪਿਡ ਟੈਸਟ ਤੇ 5 ਮਿਲੀਅਨ ਲੈਬ ਬੇਸਡ PCR ਟੈਸਟ ਇਮੀਡੀਏਟਲੀ ਅਵੇਲੇਬਲ ਹੋਣਗੇ ਸਕੂਲਸ ਦੇ ਲਈ। ਇਸ ਤੋਂ ਬਿਨਾਂ $10 ਬਿਲੀਅਨ ਸਕੂਲਸ ਦੇ ਲਈ ਡਿਵੋਟ ਕੀਤਾ ਗਿਆ ਹੈ ਕੋਵਿਡ-19 ਰਿਲੀਫ ਲਾ ਦੇ ਅੰਡਰ, ਤੇ $130 ਬਿਲੀਅਨ ਇਹ ਇੱਕ ਹੋਰ ਸਾਈਡ ਦੇ ਵਿੱਚ ਰੱਖਿਆ ਗਿਆ ਹੈ। ਐਜੂਕੇਸ਼ਨ ਮਿਨਿਸਟਰ ਮਿਗੁਅਲ ਕਾਰਡੋਨਾ ਨੇ ਇਹ ਕਿਹਾ ਹੈ ਵੀ ਬਹੁਤ ਜ਼ਰੂਰੀ ਆ ਵੀ ਸਾਡੇ ਬੱਚੇ ਸਕੂਲਾਂ ਦੇ ਵਿੱਚ
ਜਾ ਕੇ ਕਲਾਸਾਂ ਲਾਉਣ, ਨਾ ਕਿ ਔਨਲਾਈਨ। ਨਹੀਂ ਤਾਂ ਆਪਾਂ ਪਿਛਲੇ ਸਾਲ ਵੀ ਦੇਖਿਆ ਵੀ ਬਹੁਤ ਹੈਲਥ ਇਸ਼ੂ, ਮੈਂਟਲ ਹੈਲਥ ਇਸ਼ੂ ਬੱਚਿਆਂ ਨੂੰ ਆਏ ਹੈਗੇ ਆ। ਸੋ ਇਹ ਇੱਕ ਵੱਡੀ ਪ੍ਰੋਬਲਮ ਬਣੀ ਹੋਈ ਆ ਵਾਈਟ ਹਾਊਸ ਦੇ ਲਈ ਵੀ, ਹਰ ਇੱਕ ਸਕੂਲ ਤੱਕ, ਤਾਂ ਸਕੂਲਾਂ ਦੇ ਬੱਚਿਆਂ ਦੇ ਪੇਰੈਂਟਸ ਤੱਕ ਜਿਹੜੀਆਂ ਇਹ ਕਿਟਸ ਹੈਗੀਆਂ ਆ ਕਰੋਨਾ ਵਾਇਰਸ ਦੀਆਂ ਪਹੁੰਚਾਉਣ ਦੇ ਲਈ, ਕਿਸ ਤਰ੍ਹਾਂ ਉਹ ਜਲਦੀ ਤੋਂ ਜਲਦੀ ਪਹੁੰਚਾਈਆਂ ਜਾਣ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ, ਅੱਜ ਜਿਹੜੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਆ, ਉਹਨਾਂ ਦੀ NPR ਦੇ ਨਾਲ ਇੱਕ ਇੰਟਰਵਿਊ ਸੀਗੀ, ਜਿਸ ਦੇ ਵਿੱਚ ਕਹਿੰਦੇ ਆ ਵੀ ਉਹ ਵਿਚਾਲੇ ਹੀ ਗੱਲਬਾਤ ਕਰਦੇ ਹੋਏ ਅਚਾਨਕ ਜਿਹੜੇ ਉਹ ਛੱਡ ਵੀ ਜਿਹੜੇ ਹੋ ਗਏ। ਉਹਨਾਂ ਦੇ ਇੰਟਰਵਿਊ ਦੇ ਦੌਰਾਨ ਉਹਨਾਂ ਨੂੰ ਇੱਕ ਤਾਂ ਪਹਿਲੋਂ ਵੈਕਸੀਨੇਸ਼ਨ ਦੇ ਬਾਰੇ ਜਿਹੜਾ ਪੁੱਛਿਆ ਗਿਆ, ਉਹਨਾਂ ਨੇ ਇਸ ਚੀਜ਼ ਦਾ ਕਿਹਾ ਵੀ ਮੈਂਡੇਟ ਕਹਿੰਦੇ ਵੀ ਉਹ ਮੁਲਕ ਨੂੰ ਹਰਟ ਕਰ ਰਿਹਾ ਆ, ਨੁਕਸਾਨ ਪਹੁੰਚਾ ਰਿਹਾ ਆ। ਇਹ ਕਹਿੰਦੇ ਵੀ ਲੋਕਾਂ ਦੀ ਪਰਸਨਲ ਜਿਹੜੀ ਉਹ ਚੋਇਸ ਹੋਣੀ ਚਾਹੀਦੀ ਹੈ, ਪਰ ਕਹਿੰਦੇ ਵੀ ਮੈਂ ਰਿਕਮੈਂਡ ਕਰਦਾ ਹਾਂ ਵੈਕਸੀਨਸ ਨੂੰ ਜਿਹੜਾ ਉਹ ਲੈਣ ਦੇ ਲਈ, ਪਰ ਇਹ ਹਰ ਇੱਕ ਦਾ ਨਿੱਜੀ ਜਿਹੜਾ ਆ ਉਹ ਫੈਸਲਾ ਹੋਊਗਾ। ਪਰ ਜਦੋਂ ਬਾਅਦ ਦੇ ਵਿੱਚ ਸਾਊਥ ਡਕੋਟਾ ਦੇ ਸੈਨੇਟਰ ਮਾਈਕ ਰਾਉਂਡਸ ਦੇ ਬਾਰੇ ਜਿਹੜਾ ਉਹਨਾਂ ਨੂੰ ਉਹ ਪੁੱਛਿਆ ਜਿਹੜਾ ਹੋ ਗਿਆ, ਜਿਸ ਦੇ ਵਿੱਚ ਮਾਈਕ ਰਾਉਂਡਸ ਨੇ ਕਿਹਾ ਸੀਗਾ ਵੀ ਇਲੈਕਸ਼ਨ ਦੇ ਵਿੱਚ ਕੋਈ ਹੇਰਾਫੇਰੀ ਨਹੀਂ ਹੋਈ, ਰਾਸ਼ਟਰਪਤੀ ਬਾਈਡਨ ਹੀ ਜਿਹੜੇ ਉਹ ਜਿੱਤੇ ਆ। ਤੇ ਇਸ ਦੀ ਬਾਅਦ ਦੇ ਵਿੱਚ ਪ੍ਰੋੜਤਾ ਬਾਅਦ ਚ ਜਿਹੜੇ ਮਿਚ ਮਕੋਨਲ ਆ, ਸੈਨੇਟ ਮਾਈਨੋਰਟੀ ਲੀਡਰ ਆ, ਉਹਨਾਂ ਨੇ ਵੀ ਜਿਹੜੀ ਉਹ ਕਰ ਦਿੱਤੀ ਸੀ। ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਐਰੀਜ਼ੋਨਾ ਦੇ ਵਿੱਚ ਰਿਜ਼ਲਟ ਵੀ ਆਏ ਸੀ, ਉਹਨਾਂ ਨੂੰ ਵੀ ਰਾਈਨੋਜ਼ ਕਿਹਾ ਵੀ ਰਿਪਬਲਿਕਨ ਇਨ ਨੇਮ ਓਨਲੀ। ਸੋ ਮੈਰੀਕੋਪਾ ਕਾਊਂਟੀ ਦੇ ਵਿੱਚ ਵੀ ਕਹਿੰਦੇ ਵੀ ਸਾਲ ਹੋ ਗਿਆ ਲੋਕਾਂ ਨੂੰ ਲੜਦਿਆਂ ਨੂੰ, ਉੱਥੇ ਵੀ ਉਹਨਾਂ ਦੀ ਜਿਹੜੀ ਉੱਥੇ ਹਾਰ ਹੋ ਗਈ ਸੀਗੀ, ਅਤੇ ਉਸ ਹਾਰ ਦੇ ਉੱਤੇ ਦੁਬਾਰਾ ਮੋਹਰ ਲੱਗ ਗਈ। ਵੱਖ-ਵੱਖ ਜਿਹੜੀਆਂ ਕੰਪਨੀਜ਼ ਆ, ਉਸ ਦੇ ਜ਼ਰੀਏ ਇਹਨਾਂ ਨੇ ਆਡਿਟ ਜਿਹੜੇ ਉਹ ਕਰਵਾਏ ਸੀ। ਉਸ ਤੋਂ ਬਾਵਜੂਦ ਵੀ ਉਹਨਾਂ ਨੇ ਮਿਚ ਮਕੋਨਲ ਨੂੰ ਜਿਹੜਾ ਆ ਉਹ ਲੂਜ਼ਰ ਜਿਹੜਾ ਉਹ ਆਖ ਦਿੱਤਾ। ਇੱਥੋਂ ਤੱਕ ਵੀ ਜਿਹੜਾ ਕਿਹਾ ਵੀ ਜੇ ਉਸ ਦੀ ਥਾਂ ਦੇ ਉੱਤੇ ਸ਼ੂਮਰ ਹੁੰਦਾ ਤੇ ਉਹ ਕਹਿੰਦਾ ਵੀ ਮੇਰੇ ਲਈ ਪੂਰੀ ਤਰ੍ਹਾਂ ਉਸਨੇ ਫਾਈਟ ਕਰਨਾ ਸੀ, ਜੇ ਉਹ ਮੇਰੇ ਹੱਕ ਦੇ ਵਿੱਚ ਮੇਰੀ ਪਾਰਟੀ ਦੇ ਵਿੱਚ ਨਾਲ ਹੁੰਦਾ। ਸੋ ਇੱਕ ਨਵਾਂ ਫਰੰਟ ਜਿਹੜਾ ਆ ਹਰਜੋਤ ਸਿੰਘ ਜੀ, ਮਿਚ ਮਕੋਨਲ ਜਿਹੜੇ ਐਸਟੈਬਲਿਸ਼ਡ ਰਿਪਬਲਿਕਨਸ GOP ਦੇ ਹੈਗੇ ਆ, ਤੇ ਜਿਹੜਾ ਟਰੰਪ ਦਾ ਖੇਮਾ ਆ, ਉਹਨਾਂ ਦੇ ਦਰਮਿਆਨ ਹੁਣ ਸਾਹਮਣੇ ਆਉਂਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਲੈਟਸ ਸੀ ਇਸ ਦਾ ਨੁਕਸਾਨ ਜਾਂ ਫਾਇਦਾ ਕਿਸ ਨੂੰ ਜਿਹੜਾ ਆ ਉਹ ਹੋਊਗਾ। ਮਾਈਕ ਰਾਉਂਡਸ ਦੇ ਹੱਕ ਦੇ ਵਿੱਚ ਮਿਚ ਮਕੋਨਲ ਜ਼ਰੂਰ ਆਏ ਆ, ਪਰ ਮਿਚ ਮਕੋਨਲ ਦੇ ਉੱਤੇ ਕਈ ਵਾਰੀ ਰਾਸ਼ਟਰਪਤੀ ਟਰੰਪ ਆ ਉਹ ਪਹਿਲਾਂ ਵੀ ਜਿਹੜੇ ਆ ਉਹ ਆਪਣੀ ਕਹਿ ਸਕਦੇ ਆ ਵੀ ਬਿਆਨਬਾਜ਼ੀ ਉਹ ਇਦਾਂ ਦੀ ਕਰ ਚੁੱਕੇ ਆ। ਸੋ ਉਹਨਾਂ ਨੇ ਇੱਕ ਵਾਰੀ ਫੇਰ ਉਹਨਾਂ ਨੂੰ ਲੂਜ਼ਰ ਜਿਹੜਾ ਆ ਉਹ ਕਿਹਾ ਹੈਗਾ ਆ। ਕਹਿੰਦੇ ਵੀ 50,000 ਦੇ ਕਰੀਬ ਇਲੀਗਲ ਇਮੀਗ੍ਰੈਂਟਸ, ਜਿਨ੍ਹਾਂ ਨੂੰ ਆਈਸ ਨੇ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਨੋਟਿਸ ਦਿੱਤਾ ਸੀ, ਜਦੋਂ ਉਹਨਾਂ ਨੂੰ ਬਾਰਡਰ ਕ੍ਰਾਸ ਕਰਨ ਤੋਂ ਬਾਅਦ ਫੜ ਕੇ ਛੱਡ ਦਿੱਤਾ ਗਿਆ ਸੀ ਵੀ ਤੁਹਾਨੂੰ ਅਪੀਅਰ ਹੋਣਾ ਪੈਣਾ ਹੈ। ਤੇ ਅੱਜ ਰੌਨ ਜੌਨਸਨ, ਰਿਪਬਲਿਕਨ ਵਿਸਕੌਨਸਨ ਤੋਂ ਸੈਨੇਟਰ ਹੈਗੇ ਆ, ਉਹਨਾਂ ਨੇ ਲੈਟਰ ਲਿਖੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ 1,04,171 ਮਾਈਗ੍ਰੈਂਟ ਤੁਸੀਂ ਉਹਨਾਂ ਨੂੰ ਨੋਟਿਸ ਟੂ ਰਿਪੋਰਟ ਇਸ਼ੂ ਕੀਤਾ ਸੀਗਾ, ਜਿਹਦੇ ਵਿੱਚੋਂ 60 ਦਿਨਾਂ ਦੇ ਵਿੱਚ ਉਹਨਾਂ ਨੂੰ ਰਿਪੋਰਟ ਕਰਨਾ ਪੈਂਦਾ ਆ ਆਈਸ ਦੇ ਆਫਿਸ ਦੇ ਵਿੱਚ। ਪਰ ਮਾਰਚ ਮਹੀਨੇ ਤੋਂ ਲੈ ਕੇ ਅਗਸਤ ਤੱਕ 47,775 ਨੇ ਰਿਪੋਰਟ ਹੀ ਨਹੀਂ ਕੀਤਾ ਵੀ ਉਹ ਬੰਦੇ ਜਿਹੜੇ ਆ ਵਿੱਚ ਗੁਆਚ ਹੀ ਗਏ। ਸੋ ਕਹਿੰਦੇ ਭਈ ਮਾਰਚ ਮਹੀਨੇ ਤੋਂ ਬਾਅਦ 2 ਲੱਖ ਦੇ ਕਰੀਬ ਹਰ ਮਹੀਨੇ ਲੋਕ ਅਰੈਸਟ ਕੀਤੇ ਗਏ ਆ ਬਾਰਡਰ ਦੇ ਉੱਤੋਂ, ਇਲੀਗਲੀ ਬਾਰਡਰ ਕ੍ਰਾਸ ਕਰਦਿਆਂ ਤੋਂ। ਸੋ ਇਹ ਤੋਂ ਵਿੱਚੋਂ ਕਿੰਨੇ ਜਾਣੇ USA ਦੇ ਵਿੱਚ ਗਏ ਆ, ਕਿੰਨੇ ਜਾਣੇ ਵਾਪਸ ਕੀਤੇ ਗਏ ਆ, ਇਹ ਹਜੇ ਜ਼ਿਆਦਾ ਫਿਗਰ ਨਹੀਂ ਆਇਆ। ਪਰ ਕਹਿੰਦੇ ਭਈ ਲਗਭਗ ਹਰ ਇੱਕ ਮੁਲਕ ਦੇ ਜਿਹੜੇ ਵਸਿੰਦੇ ਆ, ਉਹ ਇਹਨਾਂ ਲੋਕਾਂ ਦੇ ਵਿੱਚ ਸੀ ਜਿਹੜੇ ਬਾਰਡਰ ਕ੍ਰਾਸ ਕਰਦੇ ਫੜੇ ਗਏ। ਜੀ ਬਿਲਕੁਲ। ਮੈਕਸਿਨ ਗੈਸ਼ਵਲ ਦਾ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਿਆ ਸੀਗਾ ਵੀ ਕੇਸ ਚੱਲ ਰਿਹਾ ਸੀਗਾ, ਟਰਾਇਲ ਚੱਲ ਰਿਹਾ ਸੀ, ਜਿਸ ਦੇ ਵਿੱਚ ਉਸਨੂੰ ਦੋਸ਼ੀ ਪਾਇਆ ਗਿਆ ਸੀ। ਜੈਫਰੀ ਐਪਸਟੀਨ ਦਾ ਜਿਹੜਾ ਇਹ ਉਸਦੇ ਨਾਲ ਹੀ ਜੁੜਿਆ ਹੋਇਆ ਪੂਰਾ ਇਹ ਮਾਮਲਾ ਆ। ਉਸ ਦੇ ਵਿੱਚ ਜਿਹੜੀ ਕੁਈਨ ਆ UK ਦੀ, ਉਸਦੇ ਜਿਹੜਾ ਮੁੰਡਾ ਪ੍ਰਿੰਸ ਐਂਡਰਿਊ ਆ, ਉਸ ਦਾ ਨਾਮ ਵੀ ਬਾਰ-ਬਾਰ ਜਿਹੜਾ ਉਹ ਆ ਰਿਹਾ ਸੀ। ਉਸ ਦੇ ਉੱਤੇ ਵੀ ਕਥਿਤ ਤੌਰ ਦੇ ਉੱਤੇ ਜਿਹੜੇ ਸੈਕਸ਼ੂਅਲ ਟ੍ਰੈਫਿਕਿੰਗ, ਸੈਕਸ਼ੂਅਲ ਅਸੌਲਟ ਦੇ ਜਿਹੜੇ ਲਾਸੂਟਸ ਆ, ਉਹ ਸ਼ਿਕਾਇਤਾਂ ਜਿਹੜੀਆਂ ਉਸ ਦੇ ਖਿਲਾਫ ਸੀਗੀਆਂ। ਅੱਜ ਇੱਕ ਫੈਡਰਲ ਜੱਜ ਜਿਹੜੇ ਨਿਊਯਾਰਕ ਦੇ ਵਿੱਚ ਸੀਗੇ, ਉਹਨਾਂ ਨੇ ਜਿਹੜਾ ਆ ਪ੍ਰਿੰਸ ਐਂਡਰਿਊ ਦੇ ਖਿਲਾਫ ਜਿਹੜਾ ਸੈਕਸ਼ੂਅਲ ਅਸੌਲਟ ਦਾ ਲਾਸੂਟ ਆ, ਉਸ ਨੂੰ ਅੱਗੇ ਵਧਣ ਦੇ ਆਦੇਸ਼ ਦੇ ਦਿੱਤੇ ਹੈਗੇ ਆ। ਮਿਸ ਗੁਇਫਰ ਜਿਸ ਦੀ ਇਹ ਕੰਪਲੇਂਟ ਹੈਗੀ ਆ,
ਉਸ ਦੇ ਬਾਰੇ ਜੱਜ ਲੂਇਸ ਕੈਪਲਨ ਨੇ ਜਿਹੜਾ ਉਹ ਕਿਹਾ ਵੀ ਇਹ ਤਾਂ ਨਾ ਹੀ ਵੇਗ ਸੀਗੀ, ਨਾ ਐਂਬੀਗੀਅਸ ਸੀਗੀ ਤੇ ਨਾ ਹੀ ਅਨਇੰਟੈਲੀਜੀਬਲ ਸੀਗੀ। ਸੋ ਇਸ ਲਈ ਉਹ ਇਸ ਕੰਪਲੇਂਟ ਨੂੰ ਅੱਗੇ ਵਧਣ ਜਿਹੜਾ ਉਹ ਦੇ ਰਹੇ ਆ। ਪ੍ਰਿੰਸ ਐਂਡਰੂ ਤੇ ਉਸਦੇ ਜਿਹੜੇ ਵਕੀਲ ਆ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਵੀ ਕਿਸੇ ਨਾ ਕਿਸੇ ਜਿਹੜੇ ਆ ਉਹ ਹਾਲਾਤ ਦੇ ਵਿੱਚ ਇਹ ਕੇਸ ਅੱਗੇ ਜਿਹੜਾ ਉਹ ਨਾ ਵਧੇ। ਕਹਿੰਦੇ ਵੀ ਇਹ ਹੁਣ ਰੂਲਿੰਗ ਦੇ ਨਾਲ ਨਵੀਆਂ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਆ ਡਰਾਮੈਟਿਕ ਆ, ਕਿਉਂਕਿ ਹਰ ਇੱਕ ਦੀ ਨਜ਼ਰ ਜਿਹੜੀ ਹੈ ਇਸ ਦੇ ਉੱਤੇ ਰਹੇਗੀ ਵੀ ਕੀ ਇਸ ਦੇ ਬਾਬਤ ਜਿਹੜਾ ਉਹ ਬਣਦਾ ਆ। ਬਕਿੰਗਮ ਪੈਲੇਸ ਵੀ ਇਸ ਦੇ ਕਰਕੇ ਚਿੰਤਾ 'ਚ ਕਹਿੰਦੇ ਆ ਵੀ ਜਿਹੜਾ ਉਹ ਆਇਆ ਹੋ ਸਕਦਾ ਹੈ। ਸੋ ਪ੍ਰਿੰਸ ਐਂਡਰਿਊ ਨੇ ਇਹ ਸਾਰੇ ਹੀ ਐਲੀਗੇਸ਼ਨ ਨੂੰ ਸ਼ੁਰੂ ਤੋਂ ਜਿਹੜਾ ਉਹ ਨਕਾਰਿਆ ਹੈਗਾ ਆ, ਪਰ ਸਤੰਬਰ ਤੇ ਦਸੰਬਰ ਦੇ ਦਰਮਿਆਨ ਇਸ ਟਰਾਇਲ ਜੇ ਕੇਸ ਜਿਹੜਾ ਉਹ ਸੈਟਲ ਨਹੀਂ ਹੁੰਦਾ ਤਾਂ ਇਸ ਦਾ ਜਿਹੜਾ ਟਰਾਇਲ ਸਤੰਬਰ ਤੇ ਦਸੰਬਰ 2022 ਦੇ ਦਰਮਿਆਨ ਉਹ ਹੋ ਸਕਦਾ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਜਿਹੜੇ ਹਸਪਤਾਲ ਆ ਉਹਨਾਂ ਨੇ ਆਪਣੇ ਵਰਕਰਸ ਨੂੰ, ਚਾਹੇ ਉਹ ਨਰਸਸ ਆ, ਡਾਕਟਰਸ ਆ, ਹੋਰ ਵੀ ਵਰਕਰਸ ਆ, ਉਹ ਕਹਿੰਦੇ ਤੁਹਾਨੂੰ ਕਰੋਨਾ ਵੀ ਹੋਇਆ ਆ, ਓਮੀਕਰੋਨ ਵੀ ਹੋਇਆ, ਤਾਂ ਵੀ ਤੁਸੀਂ ਕੰਮ ਤੇ ਆਓ। ਇਹ ਇੱਕ ਬੜਾ ਸਰਪ੍ਰਾਈਜ਼ ਆ ਤੇ ਜਿਹੜੇ EMPLOYEES ਆ ਉਹ ਕਹਿੰਦੇ ਵੀ ਇਹ ਸਾਡੇ ਲਈ ਇੱਕ ਤਰ੍ਹਾਂ ਨਾਲ ਖਤਰਾ ਵੀ ਆ। ਕਾਰਨ ਕੀ ਆ ਵੀ ਹਸਪਤਾਲਾਂ ਦੇ ਵਿੱਚ ਕਹਿੰਦੇ ਵੀ ਨਾ ਤਾਂ ਕੋਈ ਟਰੈਸ਼ ਚੱਕਣ ਲਈ ਮਿਲ ਰਿਹਾ, ਨਾ ਪੇਸ਼ੈਂਟਸ ਜਿਹੜੇ ਆ ਰਹੇ ਆ ਉਹਨਾਂ ਨੂੰ ਅਟੈਂਡ ਕਰਨ ਦੇ ਲਈ ਇੰਨੇ ਮੈਨ ਪਾਵਰ ਆ, ਫੋਨ ਨਹੀਂ ਲੋਕ ਚੱਕ ਰਹੇ ਐਮਰਜੈਂਸੀ ਰੂਮ ਦੇ ਵਿੱਚ। ਸੋ ਬਹੁਤ ਸਿਚੁਏਸ਼ਨ ਬੈਡ ਬਣੀ ਹੋਈ ਆ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਵੀ ਜੇ ਕਰੋਨਾ ਨਾਲ ਪੋਜ਼ੀਟਿਵ EMPLOYEES ਨੂੰ ਕੰਮ ਤੇ ਸੱਦਿਆ ਜਾ ਸਕਦਾ ਤੇ ਇਹ ਉਹਨਾਂ ਲਈ ਵੀ ਖਤਰਾ ਆ ਤੇ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਲਈ ਵੀ ਇੱਕ ਤਰ੍ਹਾਂ ਦੇ ਨਾਲ ਖਤਰਾ ਹੈਗਾ ਆ। ਸੋ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਹੋਪਲੈਸ ਹੈਗੀ ਆ। ਐਰਨ ਮੈਕਨਟੋਸ਼ ਇੱਕ ਰੈਪਿਡ ਰਿਸਪੌਂਸ ਨਰਸ ਹੈਗੀ ਰਿਵਰਸਾਈਡ ਕਮਿਊਨਿਟੀ ਹਸਪੀਟਲ ਦੇ ਵਿੱਚ। ਉਹ ਕਹਿੰਦੀ ਵੀ ਮੈਂ ਜਦੋਂ ਹਸਪਤਾਲ ਜਾਂਦੀ ਹਾਂ ਤਾਂ ਦੇਖਦੀ ਹਾਂ ਵੀ ਲਾਈਨਾਂ ਹੀ ਲੱਗੀਆਂ ਹੋਈਆਂ ਹੈਗੀਆਂ ਤੇ ਜਿਹੜੀ ਹੈਲਪ ਆ ਉਹ ਦੇਣ ਦੇ ਲਈ ਬਹੁਤ ਘੱਟ ਮੈਨ ਪਾਵਰ ਹੈਗੀ ਆ। ਇਨਫਰਾਸਟ੍ਰਕਚਰ ਪੂਰੀ ਤਰ੍ਹਾਂ ਕਲੈਪਸ ਹੋਣ ਦੇ ਕਿਨਾਰੇ ਆਇਆ ਹੋਇਆ ਹੈਗਾ। ਕਹਿੰਦੇ ਵੀ 300 ਦੇ ਕਰੀਬ ਨਰਸਸ ਹੈਗੀਆਂ ਤੇ ਸਟਾਫ ਮੈਂਬਰਸ ਇਸ ਹਸਪਤਾਲ ਦੇ ਵਿੱਚ, ਪਰ ਪੇਸ਼ੈਂਟਸ ਦੀ ਗਿਣਤੀ ਇੰਨੀ ਜ਼ਿਆਦਾ ਆ ਰਹੀ ਆ ਉਹ ਉਹਨਾਂ ਤੋਂ ਹੈਂਡਲ ਨਹੀਂ ਹੋ ਰਿਹਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਕਿਹਾ ਹੈ ਹਸਪੀਟਲਸ ਆਪਣੀ ਕਪੈਸਿਟੀ ਦੇ ਉੱਤੇ ਪਹੁੰਚਣ ਦੇ ਕਿਨਾਰੇ ਦੇ ਉੱਤੇ ਹੈਗੇ ਆ। ਸੋ ਇਹ ਇੱਕ ਖਤਰਨਾਕ ਘੰਟੀ ਆ। ਸੋ ਕਹਿੰਦੇ ਵੀ ਵਰਕਰਸ ਜਿਹੜੇ ਆ ਚਾਹੇ ਉਹ ਪੋਜ਼ਿਟਿਵ ਵੀ ਪਾਏ ਗਏ ਆ ਤੇ ਉਹਨਾਂ ਨੂੰ N95 ਮਾਸਕ ਪਾਉਣਾ ਜ਼ਰੂਰੀ ਹੈਗਾ ਆ। ਪਰ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਤੁਸੀਂ ਦੇਖ ਲਓ ਵੀ ਹੁਣ ਹਸਪਤਾਲਾਂ ਨੇ ਵੀ ਇਹ ਕਹਿ ਦਿੱਤਾ ਵੀ ਕਪੈਸਿਟੀ ਭਰਨ ਵਾਲੀ ਆ। ਸੋ ਇਹ ਬਹੁਤ ਬੁਰੀ ਸਿਚੁਏਸ਼ਨ ਆ। ਜਿੰਨਾ ਵੀ ਆਪਾਂ ਬਚ ਸਕਦੇ ਹਾਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ। ਪਾਰਟੀਆਂ ਤੋਂ, ਇਕੱਠ ਤੋਂ, ਜਿੱਥੇ ਵੀ ਇਕੱਠੇ ਹੁੰਦੇ ਆ ਨਾ ਉਹ ਬਚੋ ਹਜੇ, ਕਿਉਂਕਿ ਆਪਾਂ ਹੁਣ ਕਾਰਨ ਕੀ ਆ ਵੀ ਕਰੋਨਾ ਦੇ ਕਰਕੇ ਜਦੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਸ਼ਬਦ ਯੂਜ਼ ਕਰਨਾ ਸ਼ੁਰੂ ਕੀਤਾ ਸੀ ਚਾਈਨੀਜ਼ ਵਾਇਰਸ ਕਰਕੇ, ਉਹ ਤੋਂ ਬਾਅਦ ਫਿਰ ਇਹਨਾਂ ਨੇ ਕਰੋਨਾ ਵਾਇਰਸ ਦੇ ਨਾਮ ਵੀ ਡਿਫਰੈਂਟ ਰੱਖਤੇ ਤੇ ਬਿਲਕੁਲ ਰੇਸ ਬੇਸ ਦੇ ਉੱਤੇ ਕੋਈ ਖਬਰ ਨਹੀਂ ਦਿੱਤੀ ਜਾਂਦੀ ਵੀ ਇਸ ਕਮਿਊਨਿਟੀ ਦੇ ਇੰਨੇ ਲੋਕ ਪੀੜਤ ਆ। ਪਰ ਆਮ ਤੁਸੀਂ ਪੰਜਾਬੀ ਪਰਿਵਾਰਾਂ ਨਾਲ ਗੱਲ ਕਰਕੇ ਦੇਖੋ, ਇਹ ਪਤਾ ਚੱਲ ਰਿਹਾ ਵੀ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਘਰਾਂ ਦੇ ਵਿੱਚ ਕਰੋਨਾ ਨਾਲ ਪੂਰੀ ਤਰ੍ਹਾਂ ਬਿਮਾਰ ਪਏ ਹੈਗੇ। ਜੀ ਬਿਲਕੁਲ। ਸੋ ਇਹ ਧਿਆਨ ਰੱਖਣ ਦੀ ਜ਼ਰੂਰਤ ਆ। ਆਪਾਂ ਆਪਣੇ ਆਪ ਨੂੰ ਵੀ ਤੇ ਆਪਣੇ ਜਿਹੜੇ ਇਰਦ ਗਿਰਦ ਆ ਪਰਿਵਾਰਾਂ ਦੇ ਬਾਕੀ ਜੀ ਆ ਉਹਨਾਂ ਵੀ ਸਾਰਿਆਂ ਨੂੰ ਆਪਾਂ ਬਚਾ ਕੇ ਹੀ ਰੱਖਣਾ ਜੀ। ਹੈਗਾ। ਸੋ ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਹਸਪਤਾਲ ਜਾਂਦੇ ਆ ਕਰੋਨਾ ਤੋਂ ਬਚਣ ਲਈ ਤੇ ਜਿਹੜਾ ਤੁਹਾਨੂੰ ਟਰੀਟ ਕਰਨ ਵਾਲਾ ਹੀ ਜੇ ਉਹਨੂੰ ਕਰੋਨਾ ਤਾਂ ਕਹਿੰਦੇ ਵੀ ਫਿਰ ਤਾਂ ਹੋਰ ਵੀ ਖਤਰਨਾਕ ਹੋਊਗਾ। ਪਰ ਇਹ ਸਿਚੁਏਸ਼ਨ ਸਾਰੇ ਪਾਸੇ ਬੈਡ ਆ। ਸੋ ਸਾਰੇ ਹੀ ਆਪਾਂ ਤਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਭਈ ਇਕੱਠ ਵਗੈਰਾ 'ਚ ਇੱਕ ਵਾਰੀ ਫੇਰ ਬੰਦ ਕਰ ਦਿਓ ਜਿੱਦਾਂ ਪਿਛਲੇ ਸਾਲਾਂ 'ਚ ਕੀਤਾ ਸੀ। ਤੇ ਹੁਣ ਤਾਂ ਜਿਹੜਾ ਟੌਪ ਦਾ ਸਾਇੰਟਿਸਟ ਆ USA ਦਾ ਉਹਨੇ ਕਿਹਾ ਵੀ ਹਰ ਇੱਕ ਬੰਦਾ ਜਿਹੜਾ ਆ ਇਹਦੇ ਨਾਲ ਪ੍ਰਭਾਵਿਤ ਹੋ ਸਕਦਾ ਹੈ, ਚਾਹੇ ਤੁਸੀਂ ਵੈਕਸੀਨ ਲਵਾਇਆ ਆ ਚਾਹੇ ਨਹੀਂ ਲਵਾਇਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਨ ਜਾਈਏ ਰੂਸ ਦੇ ਅਮਰੀਕਾ ਦੇ ਦਰਮਿਆਨ ਤੇ ਨਾਟੋ ਦੇ ਦਰਮਿਆਨ ਜਿਹੜੀ ਗੱਲਬਾਤ ਉਹ ਚੱਲ ਰਹੀ ਆ ਅਜੇ ਤੱਕ ਕਿਸੇ ਸਿੱਟੇ ਤੇ ਨਹੀਂ ਪਹੁੰਚੀ। ਰੂਸ ਨਹੀਂ ਚਾਹੁੰਦਾ ਵੀ ਯੂਕਰੇਨ ਨਾਟੋ ਨੂੰ ਜੁਆਇਨ ਜਿਹੜਾ ਉਹ ਕਰੇ, ਪਰ ਨਾਟੋ ਤੇ ਅਮਰੀਕਾ ਨੇ ਬਾਰ-ਬਾਰ ਇਸ ਚੀਜ਼ ਨੂੰ ਕਲੀਅਰ ਕੀਤਾ ਹੈ ਵੀ ਜੇ ਕਿ ਇੱਦਾਂ ਦੇ ਮਿਲਟਰੀ ਹਾਲਾਤ ਬਣਦੇ ਆ
ਤਾਂ ਉਹ ਯੂਕਰੇਨ ਦੀ ਹਰ ਹੀਲੇ ਜਿਹੜੀ ਮਦਦ ਆ ਉਹ ਕਰਨਗੇ। ਰੂਸ ਕਹਿੰਦੇ ਆ ਵੀ ਯੂਕਰੇਨ ਨਾਟੋ ਨੂੰ ਨਾ ਜੁਆਇਨ ਕਰੇ, ਇਸ ਦੇ ਲਈ ਪੂਰੀ ਵਾਰ ਦੇ ਲਈ ਜੰਗ ਕਰਨ ਦੇ ਲਈ ਵੀ ਤਿਆਰ ਬਰ ਤਿਆਰ ਖੜਾ ਆ। 1200 ਮੀਲ ਦਾ ਜਿਹੜਾ ਬਾਰਡਰ ਯੂਕਰੇਨ ਤੇ ਰੂਸ ਦੇ ਦਰਮਿਆਨ ਸਾਂਝਾ ਹੈਗਾ ਆ। ਸੋ ਇਹ ਕਹਿੰਦੇ ਵੀ ਹੁਣ ਇਹ ਤਾਂ ਨਹੀਂ ਆ ਵੀ ਸ਼ਾਇਦ ਪੂਰੇ ਯੂਕਰੇਨ ਨੂੰ ਪੂਰੇ ਦੇ ਪੂਰੇ ਨੂੰ ਰੂਸ ਜਿਹੜਾ ਆਪਣੇ ਕਾਬੂ ਅਧੀਨ ਕਰ ਲੇ, ਪਰ ਜਿੱਦਾਂ ਕ੍ਰੀਮੀਆ ਨੂੰ ਉਹਨਾਂ ਨੇ ਕਈ ਸਾਲ ਪਹਿਲਾਂ ਆਪਣੇ ਨਾਲ ਮਿਲਾ ਲਿਆ ਸੀ, ਮੇ ਬੀ ਇਸ ਜਿਹੜੀ ਜੰਗ ਤੋਂ ਬਾਅਦ ਦੇ ਵਿੱਚ ਜੇ ਬਾਈ ਚਾਂਸ ਲੱਗਦੀ ਆ ਤਾਂ ਉਹ ਕੁਛ ਹਿੱਸਾ ਜਿਹੜਾ ਉਸਦਾ ਲੈ ਲੈਣ। ਪਰ ਉਧਰ ਯੂਕਰੇਨ ਦੇ ਆਰਮੀ ਦੇ ਚੀਫ ਆ, ਉਹਨਾਂ ਨੇ ਇਹ ਜਿਹੜਾ ਸਖਤ ਵਾਰਨਿੰਗ ਰੂਸ ਨੂੰ ਜਿਹੜੀ ਆਪਣੇ ਵੱਲੋਂ ਦਿੱਤੀ ਵੀ ਅਸੀਂ ਅਖੀਰਲੇ ਖੂਨ ਦੇ ਤੁਪਕੇ ਤੱਕ ਰੂਸ ਦੇ ਨਾਲ ਲੜਨ ਦੇ ਲਈ ਤਿਆਰ ਆ ਤੇ ਲੜਦੇ ਜਿਹੜੇ ਉਹ ਰਹਾਂਗੇ। ਸਿਰਫ ਯੂਕਰੇਨ ਜਿਹੜਾ ਪਿਛਲੇ 30 ਸਾਲਾਂ ਤੋਂ ਜਿਹੜਾ ਆਜ਼ਾਦ ਹੋਇਆ ਆ, ਉਹ ਲਗਾਤਾਰ ਕਹਿ ਰਿਹਾ ਹੈ ਨਾਟੋ ਦੇ ਵਿੱਚ ਜਿਹੜਾ ਉਸ ਦੇ ਵਿੱਚ ਹਿੱਸਾ ਬਣਨ ਦੇ ਲਈ, ਪਰ ਰੂਸ ਜਿਹੜਾ ਇਸ ਚੀਜ਼ ਦੇ ਬਰਖਲਾਫ ਹੈਗਾ ਆ। ਰੂਸ ਕਹਿ ਰਿਹਾ ਹੈ ਵੀ ਜਿਹੜਾ 1997 ਦਾ ਨਾਟੋ ਸੀਗਾ, ਜਿਸ ਦੇ ਵਿੱਚ ਘੱਟ ਮੁਲਕ ਸੀਗੇ, ਜੇ ਤੁਸੀਂ ਉਸ ਸਥਿਤੀ ਦੇ ਵਿੱਚ ਜਾਂਦੇ ਆ ਤਾਂ ਫਿਰ ਸਾਨੂੰ ਜਿਹੜਾ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਫਿਕਰ ਅਸੀਂ ਨਹੀਂ ਕਰਾਂਗੇ, ਉਸ ਦਾ ਅਸੀਂ ਜਿਹੜਾ ਉਹ ਸਵਾਗਤ ਕਰਾਂਗੇ। ਨਾਟੋ ਨੂੰ ਹੋਰ ਵੱਡਿਆਂ ਹੁੰਦੇ ਜਾਂਦਾ ਦੇਖ ਕੇ ਰੂਸ ਨੂੰ ਵੀ ਉਹ ਬਹੁਤੀ ਗੱਲ ਜਿਹੜੀ ਆ ਉਹ ਨਹੀਂ ਪਚ ਰਹੀ ਹੈਗੀ। ਜੀ, ਸੋ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਰਾਜਕਨਵੀਰ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਸਾਂਝੀਆਂ ਕਰਦੇ ਹਾਂ ਜੀ। Punjabi Radio USA, KCVR 1570 AM, Stockton, Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵੇਰਕਾ ਵੱਲੋਂ ਬਿਲਕੁਲ ਘਰ ਵਰਗੇ ਸਵਾਦ ਵਾਲੇ ਆਲੂ, ਪਨੀਰ, ਮੇਥੀ ਦੇ ਪਰੌਂਠੇ, ਨਾਨ, ਅੰਮ੍ਰਿਤਸਰੀ ਕੁਲਚੇ, ਤੰਦੂਰੀ ਰੋਟੀ, ਗਾਰਲਿਕ ਨਾਨ, ਹਰ ਤਰ੍ਹਾਂ ਦੀਆਂ ਰੋਟੀਆਂ ਤੁਹਾਡੇ ਨਜ਼ਦੀਕੀ ਇੰਡੀਅਨ ਪੰਜਾਬੀ ਸਟੋਰਾਂ ਦੇ ਵਿੱਚ ਪਹੁੰਚ ਚੁੱਕੀਆਂ ਹਨ। ਅੱਜ ਹੀ ਵੇਰਕਾ ਬ੍ਰਾਂਡ ਦੇ ਹਰ ਤਰ੍ਹਾਂ ਦੇ ਪਰੌਂਠੇ, ਨਾਨ, ਕੁਲਚੇ ਆਪਣੇ ਨਜ਼ਦੀਕੀ ਇੰਡੀਅਨ ਸਟੋਰਸ ਤੋਂ ਲੈ ਕੇ ਆਓ ਅਤੇ ਇਹਨਾਂ ਦੇ ਘਰ ਵਰਗੇ ਸਵਾਦ ਦਾ ਆਨੰਦ ਮਾਣੋ। ਵੇਰਕਾ ਬ੍ਰਾਂਡ। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ 7 ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559 525 2500 559 525 2500 ਜਾਂ ਡਾਊਨਲੋਡ ਕਰੋ ਐਪ ਟੈਕਸ 559। हैरी, अपनी वेडिंग वीडियो ते एल्बम टॉप दी होनी चाहिए। ले फिर कर देने हैं बुक रेड कैमरे वाले केबी बराड़ नू। जेडे जिप क्रेन्स, ड्रोन, 4K अल्ट्रा हाई डेफिनेशन कैमरास वरतदे ने। हाँ जी, बड़े जायज रेट ते वेडिंग लई बड़े अफोर्डेबल पैकेजेस ने उन्हां दे। 6 हफ्ते च वीडियो डिलीवर करदे ने ते ऑनलाइन फोटोज 1 वीक च सेम डे एडिट जो माहिर ने म्यूजिक वीडियो वर्गियां प्री वेडिंग्स ते वेडिंग वीडियोस बनाउण विच। ब्यूटीफुल एल्बम्स, फोटोग्राफी, बर्थडे पार्टी, एनिवर्सरी पार्टी बुक करन लई कॉल केबी बराड़ 5596812828। बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर नु पूरा डिस्काउंट दिसेगा। इस फ्यूल कार्ड दे लई अज ही कॉल करो ट्रकिंग मल्टी सर्विसेज 4082722600 408 272 2600। पंजाबी विच सारी गल समझाउणगे।
ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464 DRE number 01839828 NMLS ID 162808. All loans approval are subject to lender underwriting. ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਜ਼ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਜੇਡੀ ਸਿੰਘ ਦੇ ਨਾਲ 5592581600 559 258 1600। ਬੰਬੇ ਇੰਡੀਅਨ ਕੁਜ਼ੀਨ 2885 ਈਸਟ ਜੈਨਸਨ ਐਵੇਨਿਊ, ਫ੍ਰੈਜ਼ਨੋ। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5038। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ, ਪ੍ਰੈਜ਼ੀਡੈਂਟ ਬਾਈਡਨ ਹੁਣੀ ਅਲਵਾਮਾ 'ਚ ਗਏ ਹੋਏ ਸੀ ਕੱਲ੍ਹ, ਅਤੇ ਉਹਨਾਂ ਅਟਲਾਂਟਾ ਦੇ ਵਿੱਚ, ਅਤੇ ਉਹਨਾਂ ਨੇ ਵੋਟਿੰਗ ਰਾਈਟਸ ਨੂੰ ਲੈ ਕੇ ਕਿਹਾ ਆ ਵੀ ਮੈਂ ਬਹੁਤ ਲੰਮੇ ਸਮੇਂ ਤੋਂ ਚੁੱਪ ਰਿਹਾ ਹਾਂ, ਅਤੇ ਸਾਨੂੰ ਸੈਨੇਟ ਦੇ ਜਿਹੜੇ ਰੂਲ ਆ, ਫਿਲਬਸਟਰ ਰੂਲ ਆ, ਉਹ ਚੇਂਜ ਕਰਨੇ ਪੈਣਗੇ। ਵੀ ਵੋਟਿੰਗ ਰਾਈਟ ਦਾ ਇਹ ਇੱਕ ਬਹੁਤ ਵੱਡਾ ਇਸ਼ੂ ਹੈਗਾ, ਅਤੇ ਰਿਪਬਲਿਕਨਸ ਸੈਨੇਟਰ ਸਾਥ ਨਹੀਂ ਦੇ ਰਹੇ ਹੈਗੇ, ਅਤੇ ਇਹ 2 ਮਹੀਨੇ ਤੋਂ ਜਿਹੜਾ ਕੰਮ ਲਮਕ ਰਿਹਾ ਹੈਗਾ। ਅਤੇ ਉਹਨਾਂ ਨੇ ਇੱਕ ਉੱਥੇ ਯੂਨੀਵਰਸਿਟੀ ਦੇ ਵਿੱਚ ਸੈਰਾਮਨੀ ਵੀ ਸੀ, ਉੱਥੇ ਵੀ ਪਾਰਟੀਸਪੇਟ ਕੀਤਾ, ਅਤੇ ਕਹਿੰਦੇ ਵੀ ਇਹ ਰੂਲ ਸਾਨੂੰ ਚੇਂਜ ਕਰਨਾ ਪੈਣਾ ਹੈ। ਜੀ ਬਿਲਕੁਲ। ਇੱਕ ਜਿਹੜੀ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਡੇਵਿਡ ਮਿਊਰ ਜਿਹੜੇ ਹੈਗੇ ਨੇ ABC ਨਿਊਜ਼ ਦੇ, ਉਹਨਾਂ ਦੇ ਨਾਲ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਕੀ ਤੁਸੀਂ ਸੈਨੇਟ ਦੇ ਰੂਲਸ ਦੇ ਵਿੱਚ ਸਿਧਾਂਤਕ ਤੌਰ ਦੇ ਉੱਤੇ ਜਿਹੜੇ ਇਹ ਤਬਦੀਲੀਆਂ ਲਿਆਉਣ ਬਾਰੇ ਆ, ਉਸ ਦੀ ਲਈ ਤੁਸੀਂ ਪ੍ਰੀਪੇਅਰਡ ਹੈਗੇ ਆ, ਤਾਂ ਉਹਨੇ ਕਿਹਾ ਵੀ ਯੈਸ, ਤੇ ਕਹਿੰਦੇ ਵੀ ਦੈਟ ਮੀਨਸ ਵਟ ਐਵਰ ਇਟ ਟੇਕਸ। ਸੋ ਇਸ ਨੂੰ ਪਾਸ ਕਰਵਾਉਣ ਦੇ ਲਈ ਕਹਿੰਦੇ ਆ ਵੀ ਜੋ ਕੁਛ ਵੀ ਕਰਨਾ ਪਵੇ ਉਹ ਕਰਨ ਦੇ ਤਿਆਰ ਆ। ਉਧਰ ਜਿਹੜੇ GOP ਦੇ ਸੈਨੇਟਰ ਰੋਮਨੀ ਆ, ਉਹਨਾਂ ਨੇ ਜਿਹੜਾ ਆ ਉਹ ਇਹਨਾਂ ਨੂੰ ਅਗਲਾ ਭਵਿੱਖ ਦਿਖਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਵੀ ਜੇ ਮੰਨ ਲਓ ਟਰੰਪ 2020 ਦੇ ਵਿੱਚ ਦੁਬਾਰਾ ਜਿੱਤ ਜਾਂਦਾ ਆ, ਤੇ ਫਿਲਬਸਟਰ ਨੂੰ ਹਟਾਏ ਜਾਣ ਦੇ ਉੱਤੇ ਤੁਸੀਂ ਬਾਅਦ ਦੇ ਵਿੱਚ ਅੱਖਾਂ 'ਚ ਘਸੁੰਦ ਦੇ ਕੇ ਰੋਣ ਵਾਲੀ ਗੱਲ ਉਹ ਤੁਸੀਂ ਕਰੋਗੇ। ਵੀ ਪੋਟੈਂਸ਼ੀਅਲ ਕੌਨਸੀਕੁਐਂਸਿਸ ਇਹਨਾਂ ਸਿਧਾਂਤਾਂ ਦੇ ਵਿੱਚ ਤਬਦੀਲੀਆਂ ਲਿਆਉਣ ਦੇ ਨੂੰ ਲੈ ਕੇ ਕਾਫੀ ਜਿਹੜੀ ਮੁਸ਼ਕਲ ਆ ਸਕਦੀ ਆ। ਫਿਲਬਸਟਰ, ਹਰਜੋਤ ਸਿੰਘ ਜੀ, ਇੱਕ ਟਾਈਮ ਦੇ ਉੱਤੇ ਜਦੋਂ ਕਰਨਾ ਪੈਂਦਾ ਸੀ ਤਾਂ ਲਗਾਤਾਰ ਐਕਚੁਅਲ 'ਚ ਫਿਲਬਸਟਰ ਦੀ ਵਰਤੋਂ ਕਰਨ ਦੇ ਲਈ ਜਿਹੜੇ ਵੀ ਸੈਨੇਟਰ ਨੇ ਕਿਸੇ ਵੀ ਬਿੱਲ ਨੂੰ ਰੋਕਣਾ ਹੁੰਦਾ ਸੀ, ਨਾਨ ਸਟਾਪ ਉਸ ਨੂੰ ਬੋਲਣਾ ਪੈਂਦਾ ਸੀ ਤੇ ਖੜਨਾ ਪੈਂਦਾ ਸੀ। ਬ੍ਰੇਕ ਵੀ ਜਿਹੜੀ ਉਸ ਦੇ ਵਿੱਚ ਨਹੀਂ ਲਈ ਜਾ ਸਕਦੀ ਸੀ। ਪਰ ਹੁਣ ਦੇ ਫਿਲਬਸਟਰ ਦੇ ਵਿੱਚ ਉਸ ਚੀਜ਼ ਨੂੰ ਜਿਹੜਾ ਉਹ ਹਟਾ ਦਿੱਤਾ ਗਿਆ ਆ। ਜੇ ਉਹ ਕੋਈ ਕਹਿੰਦਾ ਆ ਵੀ ਹਾਂਜੀ ਅਸੀਂ ਫਿਲਬਸਟਰ ਵਰਤਣਾ ਆ, ਤਾਂ ਹੁਣ ਉੱਥੇ ਉਹਨਾਂ ਨੂੰ ਖੜ ਕੇ ਲਗਾਤਾਰ ਨਾਨ ਸਟਾਪ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਸੋ ਇਹ ਕਈ ਜਣੇ ਕਹਿ ਰਹੇ ਸੀ ਵੀ ਫਿਲਬਸਟਰ ਨੂੰ ਰੱਖੋ,
ਪਰ ਐਟਲੀਸਟ ਉਹ ਵਾਲੀ ਚੀਜ਼ ਨੂੰ ਨਾਲ ਰੱਖੋ ਵੀ ਜੇ ਕਿਸੇ ਨੇ ਫਿਲਬਸਟਰ ਦੀ ਵਰਤੋਂ ਕਰਨੀ ਆ ਤਾਂ ਉਸ ਨੂੰ ਨਾਨ ਸਟਾਪ ਜਿਹੜਾ ਉਹ ਬੋਲਣਾ ਪਵੇ। ਫਿਰ ਉਸਦੇ ਅਗੇਂਸਟ ਵਾਲੀ ਗੱਲ ਇਹ ਆ ਜਾਂਦੀ ਸੀ, ਕਹਿੰਦੇ ਵੀ ਇਹ ਤਾਂ ਇੱਕ ਹਿਸਾਬ ਦੇ ਨਾਲ ਹਿਊਮਨ ਅਟਰੋਸਿਟੀ ਆ, ਵੀ ਬੰਦੇ ਨੂੰ ਧੱਕੇ ਦੇ ਨਾਲ ਬਾਹਰ ਜਾਣ ਦੇ ਲਈ ਵੀ ਰੋਕਣ ਤੋਂ ਜਿਹੜਾ ਉਹ ਇਨਕਾਰ ਜਿਹੜਾ ਉਹ ਹੋਊਗਾ, ਵੀ ਉਸਨੂੰ ਨਾਨ ਸਟਾਪ ਵੀ ਬੋਲਣਾ ਪਵੇ, ਬੜੀ ਮੁਸ਼ਕਿਲ ਜਿਹੜੀ ਆ ਉਹ ਆ ਜਾਂਦੀ ਆ। ਸੋ ਇਹ ਫਾਈਨ ਬੈਲੈਂਸ ਆ, ਪਤਾ ਨਹੀਂ ਬਣ ਸਕੂਗਾ ਕਿ ਨਹੀਂ ਬਣੂਗਾ, ਪਰ ਹਰ ਇੱਕ ਅਜਿਹੇ ਮੁੱਦੇ ਨੂੰ ਜਿਹੜੇ ਪੋਲੀਟੀਕਲ ਮੁੱਦਾ ਹੁੰਦਾ ਆ, ਹਰ ਇੱਕ ਪਾਰਟੀ ਨੇ ਆਪੋ ਆਪਣੇ ਹਿਸਾਬ ਦੇ ਨਾਲ ਜਿੱਦਾਂ ਵੀ ਉਹਨਾਂ ਨੂੰ ਸੂਤ ਬਹਿੰਦਾ ਆ, ਉਹਨਾਂ ਨੇ ਹੱਕ ਦੇ ਵਿੱਚ ਜਾਂ ਅਗੇਂਸਟ ਜਿਹੜਾ ਆ ਉਸ ਦੇ ਬਿਆਨਬਾਜ਼ੀ ਜਿਹੜੀ ਉਹ ਕਰਨੀ ਹੀ ਹੁੰਦੀ ਆ। ਉਹਨਾਂ ਨੇ ਕੋਈ ਨਾ ਕੋਈ ਪੱਖ ਲੈਣਾ ਹੀ ਹੁੰਦਾ ਆ। ਜੀ। ਜੀ। ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਕਿਹੜੇ ਮੁਲਕ ਦੇ ਤੁਸੀਂ ਵਸਿੰਦੇ ਆ, ਕਿੱਥੇ ਦਾ ਤੁਹਾਡੇ ਕੋਲ ਪਾਸਪੋਰਟ ਆ, ਕਿੰਨੀ ਕੁ ਤੁਹਾਡੇ ਕੋਲ ਤਾਕਤ ਹੈਗੀ ਆ? ਹੈਲਨੇ ਪਾਸਪੋਰਟ ਇੰਡੈਕਸ ਨੇ ਇੱਕ ਨਵਾਂ ਡਾਟਾ ਇਸ ਸਾਲ ਦਾ ਜਾਰੀ ਕੀਤਾ ਆ, ਜਿਹਦੇ ਵਿੱਚ ਆਪਣਾ ਮੁਲਕ ਥੋੜਾ ਥੱਲੇ ਚਲਾ ਗਿਆ, ਪਰ ਬਾਕੀ ਦੇ ਕਈ ਮੁਲਕ ਉੱਪਰ ਵੀ ਗਏ ਆ। US ਤੇ UK ਨੂੰ ਕਾਫੀ ਧੱਕਾ ਲੱਗਾ ਆ, ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਰੂਲ ਬੜੇ ਰਿਲੈਕਸ ਰਹੇ ਆ ਤੇ ਲੋਕਾਂ ਦੇ ਉੱਤੇ ਬੈਨ ਲੱਗਦੇ ਰਹੇ ਜਿਹੜੇ ਅਮਰੀਕਨ ਸਿਟੀਜ਼ਨ ਵੀ ਸੀਗੇ ਹੋਰ ਮੁਲਕਾਂ 'ਚ ਜਾਂਦਿਆਂ ਨੂੰ। ਸੋ ਸਭ ਤੋਂ ਪਹਿਲੇ ਨੰਬਰ ਦੇ ਵਿੱਚ ਜਾਪਾਨ ਤਾਂ ਸਿੰਗਾਪੁਰ ਆਏ ਆ, ਕਹਿੰਦੇ ਜਿਨ੍ਹਾਂ ਦੇ ਕੋਲ ਜਾਪਾਨ ਤੇ ਸਿੰਗਾਪੁਰ ਦਾ ਪਾਸਪੋਰਟ ਆ ਉਹ 192 ਮੁਲਕਾਂ ਦੇ ਵਿੱਚ ਬਿਨਾਂ ਵੀਜ਼ੇ ਤੋਂ ਜਾ ਸਕਦੇ ਹੈਗੇ ਆ। UK ਤੇ US 7ਵੀਂ ਪੋਜੀਸ਼ਨ ਤੇ ਆਏ ਆ ਵੀ 185 ਮੁਲਕਾਂ ਦੇ ਵਿੱਚ ਤੁਸੀਂ ਬਿਨਾਂ ਵੀਜ਼ੇ ਤੋਂ ਜਾ ਸਕਦੇ ਜੇ ਤੁਹਾਡੇ ਕੋਲ USA ਦਾ ਜਾਂ UK ਦਾ ਪਾਸਪੋਰਟ ਹੈਗਾ ਆ। ਗਲੋਬਲ ਸਿਟੀਜ਼ਨ ਸੋਲੂਸ਼ਨ ਇਮੀਗ੍ਰੇਸ਼ਨ ਕੰਸਲਟੈਂਸੀ ਗਰੁੱਪ ਨੇ ਇਹ ਕਿਹਾ ਵੀ ਗਲੋਬਲ ਪਾਸਪੋਰਟ ਇੰਡੈਕਸ ਦੇ ਮੁਤਾਬਕ US ਉਹ ਪਹਿਲੇ ਪੋਜੀਸ਼ਨ ਦੇ ਉੱਤੇ ਆਇਆ ਹੈਗਾ ਆ, ਤੇ ਜਰਮਨੀ ਸੈਕੰਡ, ਕੈਨੇਡਾ ਤੀਜੇ ਤੇ ਨੀਦਰਲੈਂਡ ਚੌਥੇ ਦੇ ਉੱਤੇ। ਜੀ, 7ਵੇਂ ਨੰਬਰ ਦੇ ਉੱਤੇ ਸਾਂਝੇ ਤੌਰ ਦੇ ਉੱਤੇ ਕੈਨੇਡਾ, ਆਸਟ੍ਰੇਲੀਆ ਤੇ ਚੈਕ ਰਿਪਬਲਿਕ, ਗ੍ਰੀਸ, ਮਾਲਟਾ ਵਰਗੇ ਜਿਹੜੇ ਮੁਲਕ ਆ ਉਹ ਆਏ ਆ। ਸੋ ਹੋਰ ਜਿਹੜੀਆਂ ਈਸਟਰਨ ਯੂਰਪੀਅਨ ਮੁਲਕ ਆ ਉਹ ਟੌਪ 10 ਦੇ ਵਿੱਚ ਇਸ ਹਿਸਾਬ ਦੇ ਨਾਲ ਜਿਹੜੀਆਂ ਉਹ ਆਈਆਂ ਹੈਗੀਆਂ। ਸੋ ਬਹੁਤ ਸਾਰੇ ਜਿਹੜੇ ਮੁਲਕ ਜਿੱਦਾਂ ਤੁਸੀਂ ਦੱਸਿਆ ਆ ਵੀ ਉੱਥੇ ਆਪਾਂ ਨੂੰ ਜਾਣ ਦੇ ਲਈ ਜਿਹੜੇ ਖਾਸ ਕਰਕੇ ਅਮਰੀਕਨ ਸਿਟੀਜ਼ਨ ਆ ਜਾਂ ਹੋਰ ਇਹਨਾਂ ਮੁਲਕਾਂ ਦੇ ਜਿਹੜੇ ਸਿਟੀਜ਼ਨ ਆ, ਉਹਨਾਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਆ, ਜਾਂਦੀ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਐਂਟਰੀ ਜਿਹੜੀ ਉਹ ਮਿਲ ਜਾਂਦੀ ਆ। ਤੇ ਸਭ ਤੋਂ ਜਿਹੜੇ ਵਰਸਟ ਪਾਸਪੋਰਟ ਟੂ ਹੋਲਡ ਜਿਹੜੇ ਆ ਉਹ ਨਾਰਥ ਕੋਰੀਆ 104 ਨੰਬਰ ਦੇ ਉੱਤੇ ਜਿਹੜਾ ਉਹ ਆਇਆ, ਤੇ ਅਫਗਾਨਿਸਤਾਨ ਸਭ ਤੋਂ ਥੱਲੇ 26 ਪੁਆਇੰਟਾਂ ਦੇ ਨਾਲ 111ਵੇਂ ਨੰਬਰ ਦੇ ਉੱਤੇ ਜਿਹੜਾ ਉਹ ਆਇਆ ਆ। ਤੁਸੀਂ ਦੇਖੋ ਵੀ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਹੀ ਰੌਲਾ ਰੱਪਾ ਜਿਹੜਾ ਉਹ ਹੈਗਾ। ਅਫਗਾਨਿਸਤਾਨ, ਇਰਾਕ, ਸੀਰੀਆ, ਪਾਕਿਸਤਾਨ 108 ਨੰਬਰ ਦੇ ਉੱਤੇ, ਯਮਨ 33, ਸੋਮਾਲੀਆ, ਨੇਪਾਲ ਤੇ ਪੈਲਸਤੀਨ ਜਿਹੜੀਆਂ ਟੈਰੀਟਰੀਜ਼ ਆ ਉਹ ਵੀ ਜਿਹੜੀਆਂ ਇਸ ਹਿਸਾਬ ਦੇ ਨਾਲ ਆਈਆਂ ਆ। ਨਾਰਥ ਕੋਰੀਆ ਦੀ ਗੱਲ ਕਰਦੇ ਹੋਏ ਹਰਜੋਤ ਸਿੰਘ ਜੀ ਯਾਦ ਆਇਆ, ਕੱਲ ਉਹਨਾਂ ਨੇ ਇੱਕ ਹੋਰ ਜਿਹੜੀਆਂ ਕੁਛ ਰਾਕਟਸ ਵਗੈਰਾ ਜਿਹੜੇ ਉਹ ਟੈਸਟ ਕੀਤੇ ਆ, ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ 5 ਜਿਹੜੇ ਨਾਰਥ ਕੋਰੀਅਨ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਹੈਗੀਆਂ ਆ, ਇਹ ਸਾਰੇ ਕਾਸੇ ਨੂੰ ਜਿਹੜਾ ਉਹ ਦੇਖਦੇ ਹੋਏ। ਸੋ ਇਹ ਕਾਫੀ ਜ਼ਿਆਦਾ ਲਗਾਤਾਰ ਜਿਹੜੀਆਂ ਟੈਸਟਿੰਗਸ ਵਗੈਰਾ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਹੈਗੀਆਂ। ਸੋ US ਨੇ ਨਾਰਥ ਕੋਰੀਅਨਸ ਦੇ ਉੱਤੇ ਜਿਹੜੇ ਸੈਂਕਸ਼ਨਸ ਆ ਉਹ ਹੋਰ ਜ਼ਿਆਦਾ ਵਧਾ ਦਿੱਤੀਆਂ ਨੇ। ਜੀ। ਤੇ ਜਿਹੜੀ ਇੱਕ ਹਰਜੋਤ ਸਿੰਘ ਜੀ ਆਪਾਂ ਨੂੰ ਸਵਾਲ ਜਿਹੜਾ ਉਹ ਆਇਆ ਸੀਗਾ ਆਪਣੇ ਹਰਭੁਪਿੰਦਰ ਹੋਣਾ ਦਾ, ਵੀ ਕਹਿੰਦੇ ਵੀ ਜੇ ਹੁਣ ਇੰਟਰਸਟ ਰੇਟ ਵੱਧ ਰਿਹਾ, ਜਿੱਦਾਂ ਆਪਾਂ ਗੱਲ ਕੀਤੀ ਸੀ ਪਹਿਲਾਂ ਵੀ ਫੈਡ ਨੇ ਜੇ ਇੰਟਰਸਟ ਰੇਟ ਵਧਾਉਣੇ ਆ, ਵੀ ਜਿਨ੍ਹਾਂ ਦੇ ਘਰਾਂ ਦੇ ਆਲਰੇਡੀ ਹੋ ਚੁੱਕੀਆਂ ਮੌਰਗੇਜਸ ਸੈੱਟ ਹੋ ਚੁੱਕੀਆਂ ਆ, ਕਿ ਉਹਨਾਂ ਦੀਆਂ ਪੇਮੈਂਟਸ ਦੇ ਵਿੱਚ ਕੋਈ ਤਬਦੀਲੀਆਂ ਤਾਂ ਨਹੀਂ ਆਉਣਗੀਆਂ, ਕਿ ਇਹ ਇੰਟਰਸਟ ਰੇਟ ਉਹਨਾਂ ਦੇ ਜਿਹੜੇ ਮੌਰਗੇਜ ਇੰਟਰਸਟ ਰੇਟ ਆ ਉਹਨਾਂ ਤੇ ਅਸਰ ਤਾਂ ਨਹੀਂ ਪਾਉਣਗੀਆਂ? ਨਹੀਂ, ਉਹ ਤਾਂ ਜਿਨ੍ਹਾਂ ਨੇ ਲੋਕਾਂ ਨੇ ਲੋਨ ਲਏ ਆ, ਜੇ 30 ਸਾਲ ਦਾ 15 ਸਾਲ ਦਾ ਫਿਕਸ ਆ, ਉਹਨਾਂ ਦਾ ਤਾਂ ਫਿਕਸ ਹੀ ਰਹਿਣਾ ਆ ਉਨੇ ਚਿਰ ਦਾ ਜਿੰਨੇ ਚਿਰ ਦਾ ਹੈਗਾ। ਸੋ ਜਿਨ੍ਹਾਂ ਨੇ ਨਵੇਂ ਲੈਣੇ ਆ ਉਹਨਾਂ ਦੇ ਉੱਤੇ ਇਹ ਅਸਰ ਪਊਗਾ। ਤੇ ਜੇ ਜਿਨ੍ਹਾਂ ਦਾ ਹਰਜੋਤ ਸਿੰਘ ਜੀ ਮੰਨ ਲਓ ਆਰਮ ਹੁੰਦਾ, ਵੇਰੀਏਬਲ ਹੁੰਦਾ ਆ, ਉਹਨਾਂ ਦੇ ਉੱਤੇ ਵੀ ਅਸਰ ਹਾਂ, ਉਹਨਾਂ ਤੇ ਅਸਰ ਪਊਗਾ। ਜਿਹੜਾ 2009 ਤੇ 10 ਦੇ ਵਿੱਚ ਰਿਸੈਸ਼ਨ ਆਇਆ, ਉਹ ਕਾਰਨ ਹੀ ਇਹ ਸੀ, ਕਿਉਂਕਿ ਲੋਕਾਂ ਨੇ ਐਡਜਸਟੇਬਲ ਰੇਟ ਲਏ ਸੀ, ਤੇ ਜਦੋਂ ਇੰਟਰਸਟ ਰੇਟ ਵਧਣੇ ਸ਼ੁਰੂ ਹੋ ਗਏ, ਉਹਨਾਂ ਦੀਆਂ ਪੇਮੈਂਟਾਂ ਵਧਣੀਆਂ ਸ਼ੁਰੂ ਹੋ ਗਈਆਂ, ਤੇ ਪੇਮੈਂਟਾਂ ਅਫੋਰਡ ਨਹੀਂ ਹੋਈਆਂ, ਫਿਰ ਘਰ ਬੈਂਕਾਂ ਨੂੰ ਵਾਪਸ ਜਾਣੇ ਸ਼ੁਰੂ ਚਲੇ ਗਏ।
ਹੂੰ, ਸੋ ਦੇਖੋ ਹਰਜੋਤ ਸਿੰਘ ਜੀ ਇਸ ਵਾਰ ਕੀ ਬਣਦਾ ਆ। ਸੋ ਅਜਿਹੇ ਕੋਈ ਆંકੜੇ ਜਿਹੜੇ ਹਰਜੋਤ ਸਿੰਘ ਜੀ ਹੈ ਆ ਜਾਂ ਇਹ ਦੱਸਦੇ ਨੇ ਵੀ ਬਹੁਤੇ ਫਿਕਸਡ ਰੇਟ ਲੋਨਸ ਹੁੰਦੇ ਆ ਜਾਂ ਬਹੁਤੇ ਆਰਮ ਲੋਨਸ ਹੋ ਰਹੇ ਨੇ? ਅੰਕੜੇ ਤਾਂ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਇਸ ਵਾਰੀ ਬਹੁਤ ਮੈਜੋਰਟੀ 'ਚ ਲੋਕਾਂ ਦੇ ਕੋਲ ਫਿਕਸ ਇੰਟਰਸਟ ਰੇਟ ਹੀ ਹੈਗਾ, ਕਿਉਂਕਿ ਲੋ ਇੰਨਾ ਸੀ, ਲੋਕਾਂ ਨੇ ਸਾਰਿਆਂ ਨੇ ਫਿਕਸ ਕਰਾ ਲਿਆ। ਪਰ ਠੀਕ ਹੈ। ਸੰਨ 2008-9 ਦੇ ਵਿੱਚ ਇਹ ਸਿਚੁਏਸ਼ਨ ਟੋਟਲੀ ਡਿਫਰੈਂਟ ਸੀ, ਕਿਉਂਕਿ 60-70% ਲੋਕਾਂ ਦੇ ਕੋਲ ਐਡਜਸਟੇਬਲ ਸੀਗਾ ਇੰਟਰਸਟ ਰੇਟ, ਤੇ ਤਾਂ ਕਰਕੇ ਉਹਦਾ ਤੇ ਇੱਕ ਡਾਊਨ ਪੇਮੈਂਟ ਬੜੀਆਂ ਘੱਟ ਸੀਗੀਆਂ, ਉਹ ਜ਼ੀਰੋ ਡਾਊਨ ਦੇ ਉੱਤੇ ਲੈ ਲੈਂਦੇ ਸੀ। ਹੂੰ, ਹੂੰ, ਸੋ ਇਹ ਚੱਕਰ ਵੀ ਪਿਆ। ਜੀ। ਸੋ ਲੱਗਦਾ ਨਹੀਂ ਇੰਟਰਸਟ ਰੇਟ ਜੇ 3 ਵਾਰੀ ਵਧੂਗਾ ਜ਼ਰੂਰ, ਜੇ ਰੀਅਲ ਸਟੇਟ ਦੀ ਪ੍ਰਾਈਸ ਘਟਦੀ ਨਹੀਂ ਤਾਂ ਇੱਕ ਵਾਰੀ ਰੁਕੂਗੀ ਤਾਂ ਜ਼ਰੂਰ, ਕਿਉਂਕਿ ਜੇ ਥੋੜਾ ਜਿਹਾ ਵੀ $0.25% ਵੀ ਵੱਧ ਜਾ, ਜਿੱਦਾਂ ਘਰਾਂ ਦੀਆਂ ਪ੍ਰਾਈਸਾਂ ਆ ਹਨਾ, ਤੇ $200-300 ਦਾ ਪੇਮੈਂਟ ਦਾ ਵੀ ਫਰਕ ਪੈ ਜਾ, ਤਾਂ ਉਹ ਕਾਫੀ ਫਰਕ ਪੈ ਜਾਂਦਾ। ਜੀ, ਤੇ ਹਰਜੋਤ ਸਿੰਘ ਜੀ ਇੱਕ ਹੋਰ ਨਵੀਂ ਚੀਜ਼ ਕਹਿੰਦੇ ਆ ਵੀ ਉਹ ਇਸ ਟਾਈਮ ਦੇਖਣ ਨੂੰ ਮਿਲ ਰਹੀ ਆ ਵੀ ਬਹੁਤ ਸਾਰੇ ਜਿਹੜੇ ਓਪਨ ਹਾਊਸਿਸ ਆ ਉਹ ਤਕਰੀਬਨ ਬੰਦ ਹੋਣ ਜਾ ਰਹੇ ਆ। ਜੀ। ਕਹਿੰਦੇ ਵੀ ਬਹੁਤ ਸਾਰੇ ਲੋਕ ਓਪਨ ਹਾਊਸ ਦੇ ਇੰਤਜ਼ਾਰ ਦੇ ਵਿੱਚ ਰਹਿੰਦੇ ਸੀ ਵੀ ਚਲੋ ਦੇਖਦੇ ਆ, ਜਾਂਦੇ ਆ, ਤਾਂ ਉਹ ਆਪਾਂ ਜਿਹੜਾ ਉਹ ਕਰਕੇ ਜਿਹੜਾ ਉਹ ਆਵਾਂਗੇ। ਪਰ ਕਹਿੰਦੇ ਵੀ ਹੁਣ ਤਾਂ ਤੁਹਾਡਾ ਜੇ ਕੋਈ ਏਜੰਟ ਹੈਗਾ ਆ, ਤੁਸੀਂ ਪ੍ਰੀ ਅਪਰੂਵਡ ਹੈਗੇ ਆ, ਤਾਂ ਹੀ ਅਗਲੇ ਤੁਹਾਨੂੰ ਜਿਹੜਾ ਹੁਣ ਘਰ ਨੂੰ ਦੇਖਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕਰਦੇ ਆ, ਅਦਰਵਾਈਜ਼ ਯੂ ਆਰ ਨਾਟ ਵੈਲਕਮ, ਉੱਦਾਂ ਦੀ ਗੱਲ ਜਿਹੜੀ ਉਹ ਬਣੀ ਪਈ ਹੈ। ਖਾਸ ਕਰਕੇ ਜਿਹੜੀਆਂ ਮਾਰਕੀਟਸ ਬਹੁਤ ਜ਼ਿਆਦਾ ਜਿਹੜੀਆਂ ਉਹ ਹੌਟ ਜਿਹੜੀਆਂ ਉਹ ਹੈਗੀਆਂ, ਸੋ ਉਹਨਾਂ ਥਾਵਾਂ ਦੇ ਉੱਤੇ ਇਹ ਕਹਿੰਦੇ ਵੀ ਥਿੰਗ ਆਫ ਏ ਪਾਸਟ ਜਿਹੜੀ ਉਹ ਹੋ ਰਹੀ ਆ, ਓਪਨ ਹਾਊਸਿਸ ਵਾਲੀ ਜਿਹੜੀ ਉਹ ਗੱਲ ਆ। ਸੋ ਆਪਾਂ ਦੇਖਦੇ ਵੀ ਆ ਅੱਜ ਕੱਲ ਫੱਟੇ ਵੀ ਬਹੁਤ ਘੱਟ ਦੇਖਣ ਨੂੰ ਜੀ। ਮਿਲਦੇ ਨੇ। ਅੰਦਰੋਂ ਅੰਦਰੀ ਘਰ ਜਿਹੜੇ ਕਦੋਂ ਲੱਗਦਾ, ਕਦੋਂ ਵਿਕ ਜਾਂਦਾ ਆ, ਬਹੁਤੇ ਲੋਕਾਂ ਨੂੰ ਤਾਂ ਕਹਿੰਦੇ ਹੁਣ ਪਤਾ ਵੀ ਜਿਹੜਾ ਉਹ ਨਹੀਂ ਜੀ, ਲੱਗਦਾ। ਸੋ ਬਿਲਕੁਲ ਆਪਾਂ ਦੇਖਿਆ ਪਿਛਲੇ ਮਹੀਨਿਆਂ ਦੇ ਦੌਰਾਨ ਬੇ ਏਰੀਏ 'ਚ ਇੱਕ ਵਾਰੀ ਇੱਕ ਘਰ ਸੇਲ ਤੇ ਲੱਗਾ, ਤੇ 1 ਘੰਟੇ 'ਚ ਉਹਨਾਂ ਕੋਲ 40 ਆਫਰਾਂ ਆ ਗਈਆਂ। ਇਹਨਾਂ ਨੇ ਦੇਖਿਆ ਕਿਸੇ ਨੇ ਵੀ ਨਹੀਂ ਆਫਰ, ਸੋ ਹੁਣ ਅੱਜ-ਕੱਲ੍ਹ ਦੇਖਦੇ ਨਹੀਂ ਲੋਕ, ਕਹਿੰਦੇ ਵੀ ਜਿੱਦਾਂ ਦਾ ਵੀ ਲੈ ਲਓ। ਬਾਅਦ ਚ ਤੇ ਕਰਾ ਸੋ ਲਾਂਗੇ, ਦੇਖ ਇੱਦਾਂ ਦੀ ਲਾਂਗੇ। ਸਿਚੁਏਸ਼ਨ ਹੈਗੀ ਆ। ਸੋ ਸੋ ਜਾਂਦੇ-ਜਾਂਦੇ ਇੱਕ ਖਬਰ ਆਪਾਂ ਆਪਣੀ ਕੌਮ ਦੇ ਨਾਲ ਸੰਬੰਧਿਤ ਵੀ ਸਾਂਝੀ ਕਰਨੀ ਹੈ। ਰਾਜਾ ਕੁਲਵੀਰ ਸਿੰਘ ਜੀ, ਪਿਛਲੇ ਦਿਨਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਇੰਡੀਆ 'ਚ ਆਪਣੇ ਸਿੱਖ ਬ੍ਰਦਰਜ਼ ਨੇ ਹਨਾ, ਸਿੱਖ ਜਥੇਬੰਦੀਆਂ ਨੇ ਇੱਕ ਪ੍ਰੋਟੈਸਟ ਕੀਤਾ, ਤੇ ਮਾਰਚ ਗਵਰਨਰ ਨੂੰ ਪ੍ਰੋਟੈਸਟ। ਉੱਥੇ ਜਿਹੜਾ ਪੰਜਾਬ ਦਾ ਆ ਉਹਨੂੰ ਰੈਜ਼ੋਲੂਸ਼ਨ ਵੀ ਦਿੱਤਾ ਵੀ ਭਾਈ ਸਾਡੇ ਸਿੰਘ ਜਿਹੜੇ ਆ 25-25 30-30 ਸਾਲਾਂ ਤੋਂ ਜੇਲ੍ਹਾਂ 'ਚ ਸੜ ਰਹੇ ਆ, ਉਹਨਾਂ ਦੀਆਂ ਸਜ਼ਾ ਵੀ ਖਤਮ ਹੋ ਗਈਆਂ, ਤੇ ਕਿੱਡਾ ਵੱਡਾ ਧੱਕਾ ਕਾਹਤੇ ਹੋ ਰਿਹਾ। ਸੋ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੇ ਮੁੰਡੇ ਦੇ ਉੱਤੇ ਚੱਕੇ ਟੀਵੀ ਘੁੰਮਦੇ ਰਹਿੰਦੇ ਆ, ਆਪਾਂ ਟੀਵੀ ਕਿੰਨੇ ਦੇਖਦੇ ਆ, ਇੱਥੇ ਵੀ ਚਿੰਬੜੇ ਰਹਿੰਦੇ ਆ ਉਹਨਾਂ ਦੇ, ਜਿਹੜੇ ਉੱਥੇ ਕੋਈ ਮਾੜੀ ਜਿਹੀ ਖਬਰ ਵੀ ਕਿਸਾਨ ਮੋਰਚੇ ਦੌਰਾਨ ਹੁੰਦੀ ਸੀ ਤਾਂ ਕਿੱਡੀ ਵੱਡੀ ਪੇਸ਼ ਹੁੰਦੀ ਸੀ, ਕਿਸੇ ਨੇ ਉਹਨੂੰ ਕਵਰ ਨਹੀਂ ਕੀਤਾ। ਜਦ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਜਿਹੜਾ ਮਾਰਚ ਪ੍ਰੋਟੈਸਟ ਹਾਊਸ ਸੀ ਦੇ ਜਾਂ ਵਿੱਚ ਸੀਗੇ। ਮਾਰਚ ਸੀ, ਹੂੰ, ਉਹਦੇ 'ਚ ਇਕੱਠੇ ਹੋਏ। ਹੂੰ। ਹਵਾਰਾ ਜਥੇਦਾਰ ਹਵਾਰਾ ਦੀ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਤੇ ਦੀਪ ਸਿੱਧੂ ਇਹ ਇਕੱਠੇ ਹੋ ਕੇ ਗਵਰਨਰ ਨੂੰ ਮਿਲੇ ਹੈਗੇ ਆ, ਤੇ ਗਵਰਨਰ ਨੇ ਇਹ ਕਿਹਾ ਵੀ ਮੈਨੂੰ ਲਿਸਟ ਦਿਓ ਸਾਰਿਆਂ ਦੀ, ਤੇ ਜਿਨ੍ਹਾਂ ਦੀ 25-25 ਸਾਲ ਤੋਂ ਉੱਪਰ ਹੋ ਗਏ ਆ। ਸੋ ਹੁਣ ਲਿਸਟ ਵੀ ਤਿਆਰ ਕਰ ਰਹੇ ਆ, ਤੇ ਇਕੱਲਾ ਇੰਡੀਆ ਦਾ ਮੀਡੀਆ ਨਹੀਂ, ਬਾਹਰ ਦਾ ਮੀਡੀਆ ਵੀ ਆਪਾਂ ਦੇਖ ਲਓ, ਮੀਡੀਆ ਵੀ ਚੁੱਪ ਆ, ਲੋਕ ਵੀ ਚੁੱਪ ਆ। ਜਦੋਂ ਇੱਥੇ ਕਿਸਾਨ ਮੋਰਚਾ ਸੀ, 30,000 ਦੇ ਕਰੀਬ ਸੈਨ ਫਰਾਂਸਿਸਕੋ 'ਚੋਂ ਇਕੱਠ ਹੋਇਆ ਸੀ। ਕਿੱਡਾ ਵੱਡਾ ਇਕੱਠ ਸੀਗਾ, ਤੇ ਜਿਹੜੇ ਕਾਰਾਂ 'ਚ ਗਏ ਸੀ। ਹੁਣ ਤੁਸੀਂ ਦੇਖ ਲਓ ਵੀ ਜਿੱਥੇ ਆਪਣੇ ਭੈਣ ਭਰਾ ਅੰਦਰ ਆ, ਹਜੇ ਆ ਕੁਛ ਦਿਨਾਂ ਦੀ ਗੱਲ ਆ ਵੀ ਇੱਕ ਪਰਿਵਾਰ, ਇੱਕ ਨੌਜਵਾਨ ਮੁੰਡੇ ਨੇ ਜੇ ਆਪਣੇ ਰਾਜ ਦੀ ਗੱਲ ਕੀਤੀ ਤੇ ਚੱਕ ਕੇ ਉਹਦੀ ਮਦਰ ਨੂੰ ਵੀ ਅੰਦਰ, ਸਾਰਿਆਂ ਨੂੰ ਜੇਲ੍ਹਾਂ 'ਚ ਦੇ ਦਿੱਤਾ। ਜਦੋਂ ਕਿ ਜਿਹੜੀਆਂ ਉਹ ਆਰਗੇਨਾਈਜੇਸ਼ਨ ਉਹਨਾਂ ਦੀਆਂ ਸ਼ਰੇਆਮ ਬੀਜੇਪੀ ਦੀਆਂ ਕਹਿ ਰਹੀਆਂ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਆ, ਅਸੀਂ 84 ਹੂੰ। ਦਰਾ ਦਿਆਂਗੇ, ਆਹ ਕਰ ਦਿਆਂਗੇ, ਉੱਥੇ ਕਿਸੇ ਤੇ ਕੋਈ ਕੇਸ ਨਹੀਂ ਹੁੰਦਾ ਹੈਗਾ। ਸੋ ਭਾਈ 90% ਜਿਹੜੇ ਅਮਰੀਕਾ ਕੈਨੇਡਾ 'ਚ ਵੱਸਦੇ ਸਿੱਖ ਆ ਨਾ, ਅਮਰੀਕਾ ਦੇ ਤਾਂ ਮੈਂ ਗਰੰਟੀ ਕਹਿ ਸਕਦਾ ਵੀ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਿਆ ਹੋਆ। ਘੱਟੋ ਘੱਟ ਆਪਣੀ ਜ਼ਮੀਰ ਨੂੰ ਜਗਾਓ। ਜੇ ਆਪਾਂ ਕੁਛ ਕਰ ਨਹੀਂ ਸਕਦੇ, ਹਾਂ ਦਾ ਨਾਅਰਾ ਤਾਂ ਜ਼ਰੂਰ ਮਾਰੋ ਨਾ, ਚਿੱਠੀ ਲਿਖ ਸਕਦੇ ਆ ਕਿਤੇ, ਇੱਥੇ ਵੀ ਪ੍ਰੋਟੈਸਟ, ਇੰਡੀਆ ਦਾ ਆਪਾਂ ਬਲੇਮ ਕਰਦੇ ਰਹਿੰਦੇ, ਇੱਥੇ ਕਿਸੇ ਨੇ ਵੀ ਸਾਰੇ ਸੁੱਤੇ ਪਏ ਆ। ਨਹੀਂ ਤਾਂ ਕਿਸਾਨ ਮੋਰਚੇ ਵੇਲੇ ਆਪਣੇ ਕੱਲੇ ਸ਼ਹਿਰ ਦੇ ਵਿੱਚ 5-5 ਵਾਰੀ ਪ੍ਰੋਟੈਸਟ ਕਰਦੇ ਰਹੇ ਆ। ਸੋ ਸਾਨੂੰ ਆਪਣੇ ਜਿਹੜੇ ਭੈਣ ਭਰਾ ਆ, ਜਿਹੜੇ ਇੰਨੇ ਪ੍ਰੋਫੈਸਰ ਭੁੱਲਰ ਵਰਗੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ, ਉਹਨਾਂ ਨੂੰ ਪੁੱਛ ਲਓ ਵੀ ਹਨਾ, ਫਾਦਰ ਨੂੰ ਚੱਕ ਕੇ ਸ਼ਹੀਦ ਕਰ ਦਿੱਤਾ, ਸਮੇਤ ਸੈਣੀ ਵਰਗਿਆਂ ਨੇ ਉਹਦੇ ਮਾਸੜ ਨੂੰ ਕਰ ਦਿੱਤਾ, ਮਦਰ ਦੀ ਵਿਚਾਰੇ ਦੀ ਇੱਥੇ ਡੈਥ ਹੋ ਗਈ ਹਨਾ, ਪਰਿਵਾਰ ਪੂਰਾ ਵਿਛੜ ਗਿਆ। ਸੋ ਉੱਦਾਂ ਦੇ ਕਿੰਨੇ ਸਾਲਾਂ ਤੋਂ ਜਿਹੜੇ ਆ ਉਹਨਾਂ ਤੇ ਕੇਸ ਚੱਲ ਰਹੇ ਆ, ਜੇਲ੍ਹਾਂ ਦੇ ਵਿੱਚ ਹੈਗੇ ਆ। ਸੋ ਸਾਨੂੰ ਹਾਂ ਦਾ ਨਾਅਰਾ ਜਿਹੜਾ ਮਾਰਨਾ ਚਾਹੀਦਾ, ਤੇ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੋਈ ਵੀ ਮੀਡੀਆ ਦੇਖਦੇ ਸੁਣਦੇ, ਉਹਨਾਂ ਨੂੰ ਵੀ ਕਿਹਾ ਕਰੋ ਭਾਈ ਇਹਦੀ ਗੱਲ ਕਰਿਆ ਕਰੋ, ਵੀ ਇਕੱਲਾ ਉੱਦਾਂ ਹੀ ਨਹੀਂ ਵੀ ਹੋਰ ਗੱਲਾਂ ਮਾਰ ਕੇ ਤਾਂ ਚੁੱਪ ਕਰਕੇ ਘਰ ਬੈਠ ਜਾਇਆ ਕਰੋ।
ਜੀ, ਬਿਲਕੁਲ। ਸੋ ਉੱਥੇ ਗਵਰਨਰ ਤਾਂ ਕਹਿੰਦਾ ਹੈ ਵੀ ਅਸੀਂ 25 ਸਾਲ ਤੋਂ ਵੱਧ ਵਾਲਿਆਂ ਨੂੰ ਛੱਡਾਂਗੇ। ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਦੱਸ ਰਹੇ ਸੀ, ਆ ਰਹੀਆਂ ਸੀਗੀਆਂ। ਹੁਣ ਇਹ ਪਤਾ ਨਹੀਂ ਵੀ ਇਹ ਚੁਣਾਵੀ ਵਾਅਦਾ ਆ ਜਾਂ ਇਹ ਕੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਅਸਲ ਦੇ ਵਿੱਚ ਵੀ ਕੁਛ ਬਣਦਾ ਆ ਜਾਂ ਕੁਛ ਨਿਕਲਦਾ ਆ। ਸੋ ਪਰ ਬਹੁਤ ਦੇਰ ਜਿਹੜੀ ਇਸ ਚੀਜ਼ ਦੇ ਵਿੱਚ ਹੋ ਚੁੱਕੀ ਹੋਈ ਆ, ਦਹਾਕਿਆਂ ਬੱਧੀ। ਸਭ ਨੂੰ ਹੀ ਪਤਾ ਹੈ ਵੀ ਕਿੱਦਾਂ ਦੇ ਤਸੀਹੇ ਦੇ ਕੇ ਕਿੱਦਾਂ ਦੇ ਹਾਲਾਤ ਸਰੀਰਕ ਤੌਰ ਦੇ ਉੱਤੇ ਤੇ ਮਾਨਸਿਕ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਉਹ ਕਰ ਦਿੱਤੇ ਹੈਗੇ ਨੇ। ਸੋ ਆਪਾਂ ਤਾਂ ਇਹੀ ਗੱਲ ਕਰਦੇ ਹਾਂ ਵੀ ਇਹ ਜਿਹੜੇ ਬੰਦੀ ਸਿੱਖ ਇਸ ਟਾਈਮ ਅਜੇ ਤੱਕ ਵੀ ਆਪਣੀਆਂ ਸਾਰੀਆਂ ਜਿਹੜੀਆਂ ਆ ਉਹ ਸਜ਼ਾਵਾਂ ਪੂਰੀਆਂ ਕਰਕੇ ਵੀ ਅਜੇ ਤੱਕ ਅੰਦਰ ਡੱਕੇ ਹੋਏ ਆ। ਉਹਨਾਂ ਨੂੰ ਜਿਹੜਾ ਉਹ ਬਾਹਰ ਕੀਤਾ ਜਾਣਾ ਚਾਹੀਦਾ, ਉਹਨਾਂ ਨੂੰ ਰਿਹਾ ਜਿਹੜਾ ਉਹ ਕਰਨਾ ਚਾਹੀਦਾ ਆ। ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਘੇਰ ਲਿਆ ਜਾਂਦਾ ਆ ਵੀ ਭਾਈ ਕੀ ਗੱਲ ਉਹ ਇਸ ਅਜਿਹੀਆਂ ਚੀਜ਼ਾਂ ਦੇ ਉੱਤੇ ਸਾਈਨ ਕਰਨ ਨੂੰ ਤਿਆਰ ਜਿਹੜਾ ਉਹ ਕਿਉਂ ਨਹੀਂ ਹੈਗੇ। ਸੋ ਸਵਾਲ ਤਾਂ ਬਹੁਤ ਨੇ। ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਪਰ ਹਾਂ ਦਾ ਨਾਰਾ ਜਿੱਦਾਂ ਤੁਸੀਂ ਕਿਹਾ ਵੀ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜਾ ਆ ਹਮੇਸ਼ਾ ਹੀ ਮਾਰਦੇ ਰਹਿਣਾ ਚਾਹੀਦਾ ਹੈ। ਰਾਜਗੁਰੂ ਸਿੰਘ ਜੀ, ਸਾਡੇ ਸਾਹਮਣੇ ਐਗਜ਼ਾਮਪਲ ਆ USA ਦੇ ਵਿੱਚ। ਉਹ ਦੇਖੋ ਨੌਜਵਾਨ ਜਿਹੜਾ ਟਰੱਕ ਡਰਾਈਵਰ ਸੀ, ਜਿਹਨੂੰ 100 ਸਾਲ ਦੀ ਸਜ਼ਾ ਹੋਈ ਸੀ, ਜਦੋਂ ਲੋਕਾਂ ਨੇ 5 ਮਿਲੀਅਨ ਸਾਈਨ ਕੀਤੇ ਤੇ ਗਵਰਨਰ ਨੂੰ ਸਾਈਨ ਕਰਕੇ ਸਜ਼ਾ ਘਟਾਣੀ ਪਈ। ਤੇ ਜੀ, ਜੇ ਇੰਨਾ ਪ੍ਰੈਸ਼ਰ ਪਵੇ ਲੋਕਾਂ ਦਾ, ਹਨਾ, ਆਪਾਂ ਤਾਂ ਕਮਲੇ ਹੋਏ ਫਿਰਦੇ ਆ। ਜਿਹੜੇ ਬਾਹਰ ਦੇ NRI ਆ, ਕਦੇ ਇੱਥੇ ਰਾਮੂ ਵਾਲੀਆ ਆ ਜਾਂਦਾ, ਉਹਦੇ ਪਿੱਛੇ ਭੱਜ ਪੈਂਦੇ ਆ। ਮਨਪ੍ਰੀਤ ਬਾਦਲ ਆ ਜਾਂਦਾ, ਉਹਦੀ ਪਾਰਟੀ ਬਣ ਜਾਂਦੀ ਆ। ਫਿਰ ਆਮ ਆਦਮੀ ਪਾਰਟੀ ਝਾੜੂ ਵਾਲੇ ਆ ਜਾਂਦੇ, ਉਹਨਾਂ ਦੇ ਪਿੱਛੇ ਹੋ ਜਾਂਦੇ ਆ। ਚਲੋ ਅਕਾਲੀ ਕਾਂਗਰਸ ਤਾਂ ਪਹਿਲਾਂ ਹੀ ਸੀਗੀ, ਤੇ ਹੁਣ ਕਿਸਾਨ ਮੋਰਚੇ ਦੇ ਦੁਆਲੇ। ਇੱਕ ਤਾਂ ਇਹ ਬੇਨਤੀ ਆਪਾਂ ਕਰਦੇ ਹਾਂ, ਭਾਈ ਕਿਸੇ ਨੂੰ ਕੋਈ ਪੰਜੀ ਨਾ ਦਿਓ, ਕਿਸੇ ਨੂੰ ਕੋਈ ਡਾਲਰ ਨਾ ਦਿਓ। ਮੁੜ ਜੀ, ਕੇ ਉਹ ਸਾਰੇ ਤੁਹਾਨੂੰ ਗਾਲਾਂ ਕੱਢਦੇ ਆ। ਆਪਾਂ ਦੇਖਿਆ, ਅਸੀਂ ਚੁੱਪ ਰਹੇ ਆ ਕਿਸਾਨ ਮੋਰਚੇ ਦੇ ਦੌਰਾਨ ਵੀ ਕਾਹਨੂੰ, ਚਲੋ ਸਾਰਿਆਂ ਦਾ ਇਕੱਠਾ ਮੋਰਚਾ ਆ। ਸ਼ਰੇਆਮ ਬਾਹਰਲੇ ਲੋਕਾਂ ਨੂੰ ਉੱਥੋਂ ਗਾਲਾਂ ਕੱਢਦੇ ਰਹੇ ਆ ਵੀ ਦੇਖੋ ਜੀ ਤੁਸੀਂ ਉੱਥੇ ਖਾਲਿਸਤਾਨ ਬਣਾ ਲਓ, ਜਦ ਕਿ ਕੋਈ ਖਾਲਿਸਤਾਨ ਦੀ ਉੱਥੇ ਗੱਲ ਨਹੀਂ ਕਰਦਾ ਸੀ, ਹਨਾ। ਕੋਈ NRI ਦੇ ਅਗੇਂਸਟ ਮਾੜੀ ਜਿਹੀ ਗੱਲ ਹੁੰਦੀ ਆ, ਚੱਕ ਕੇ ਕਹਿ ਦਿੰਦੇ ਵੀ ਜੀ ਕਰੋਨਾ ਵਾਇਰਸ NRI ਨੇ ਖਿਲਾਤਾ। ਫੈਲਾਇਆ। ਪਹਿਲਾਂ ਉਹ ਬਲਦੇਵ ਸਿੰਘ ਪਠਲਾਵੇ ਤੇ ਉਹ ਸ਼ੁਰੂ ਕੀਤਾ ਸੀ। ਹੁਣ ਫੇਰ ਆ ਦੇਖੋ ਵੀ ਕਿੰਨੇ ਝੂਠੇ ਨਿਕਲੇ ਆ ਉਹਨਾਂ ਦੇ ਅੰਮ੍ਰਿਤਸਰ 에ਅਰਪੋਰਟ ਤੇ। ਉਹ ਲੈ ਵੀ ਝੂਠੀ ਸੀਗੀ, ਜਿੱਥੇ ਸਾਰੇ ਕਿੰਨੇ ਕਹਿਤੇ ਵੀ ਦੇਖੋ ਜੀ ਇਹਨਾਂ ਦੇ ਕੋਲ ਕਰੋਨਾ 500 ਵਾਇਰਸ ਬੰਦਾ ਕਹਿੰਦੇ ਜੀ ਜੀ ਆ। ਪੋਜ਼ਿਟਿਵ ਆ ਗਿਆ। ਸੋ ਇਹ ਇਸ਼ੂ ਜਿਹੜੇ NRIs ਦੇ ਹੈਗੇ ਆ ਬਾਹਰਲਿਆਂ ਦੇ, ਸਾਨੂੰ ਉਹ ਇਸ਼ੂ ਚੱਕਣੇ ਚਾਹੀਦੇ ਆ। ਵੀ ਸਾਡੀ ਬਦਨਾਮੀ ਕਾਹਤੇ ਹੁੰਦੀ ਆ, ਇੰਨੀ ਜ਼ਿਆਦਾ ਕਰਦੇ ਆ, ਜਦ ਕਿ ਤੁਹਾਨੂੰ ਜਦੋਂ ਹੈਲਪ ਦੀ ਜ਼ਰੂਰਤ ਹੁੰਦੀ ਆ, ਵਿੱਤੋਂ ਵੱਧ ਲੋਕ ਜਿਹੜੀ ਆ ਮਦਦ ਕਰੋੜਾਂ ਦੇ ਕਰਦੇ ਵਿੱਚ ਹੈਲਪ ਕਰਦੇ ਆ। ਠੀਕ ਹੈ ਤੇ ਕਿ ਬਿਲਕੁਲ, ਬਿਲਕੁਲ ਹਰਜੋਤ ਸਿੰਘ ਜੀ, ਅਜੇ ਵੀ ਕਰੋੜਾਂ ਰੁਪਈਏ ਰੋਜ਼ਾਨਾ ਦੇ ਹਿਸਾਬ ਨਾਲ ਪੰਜਾਬ ਨੂੰ ਜਿਹੜਾ ਭਾਰਤ ਦੇ ਵਿੱਚ ਵਾਪਸ ਹੋਰ ਕਈ ਸੂਬਿਆਂ ਦੇ ਵਿੱਚ ਜਿਹੜਾ ਉਹ ਜਾ ਰਿਹਾ ਹੈਗਾ। ਤੇ ਬਦਨਾਮੀ ਫਿਰ ਜਿਹੜੀ ਉਹ ਆਪਣੇ ਸਿਰ ਆਪਾਂ ਖੱਟਦੇ ਆ। ਜੜ੍ਹਾਂ ਆਪਣੀਆਂ ਇੱਥੇ ਆ, ਆਪਾਂ ਉਸ ਮਿੱਟੀ ਦਾ ਜਿਹੜਾ ਮੋਹ ਆ ਉਹ ਆਪਾਂ ਨੂੰ ਫਿਰ ਉਸ ਪਾਸੇ ਵੱਲ ਨੂੰ ਖਿੱਚ ਲੈਂਦਾ। ਦਰਿਆ ਦਿਲ ਜਿਹੜੇ ਉਹ ਬਣਦੇ ਆ। ਅਸੀਂ ਇਹ ਨਹੀਂ ਕਹਿੰਦੇ ਵੀ ਮਦਦ ਨਾ ਕਰੋ, ਆਪੋ ਆਪਣੇ ਹਿਸਾਬ ਦੇ ਨਾਲ, ਪਰ ਕਰੋ। ਇਹ ਪੋਲੀਟੀਕਲ ਪਾਰਟੀਆਂ ਨੂੰ ਟੋਟਲ ਨਕਾਰ ਜਿਹੜਾ ਉੱਥੇ ਦੇਣਾ ਚਾਹੀਦਾ ਆ। ਜਿੰਨਾ ਮਰਜ਼ੀ ਕੋਈ ਤੁਹਾਡੇ ਨਾਲ ਵਾਅਦਾ ਕਰੀ ਜਾਵੇ, ਬਾਹਰ ਵੱਸਦੇ ਪ੍ਰਵਾਸੀਆਂ ਦੇ ਲਈ ਉਹਨਾਂ ਨੇ ਤੁਹਾਡੀ ਇੱਕ ਨਹੀਂ ਸੁਣਨੀ। ਉਹਨਾਂ ਦੇ ਨਾਲ ਉਹਨਾਂ ਨੂੰ ਤੁਹਾਡੇ ਸਿਰਫ ਡਾਲਰਾਂ ਦੇ ਨਾਲ, ਪਾਉਂਡਾਂ ਦੇ ਨਾਲ ਜਿਹੜਾ ਤੁਹਾਡਾ ਪਿਆਰ ਆ, ਦੈਟਸ ਇਟ। ਆਉਣਗੇ, ਪੈਸੇ ਇਕੱਠੇ ਕਰਨਗੇ, ਵਾਪਸ ਚਲੇ ਜਾਣਗੇ। ਕਿਹੜਾ ਮਸਲਾ ਕਿਸੇ ਦਾ ਜਿਹੜਾ ਕੋਈ ਉਹ ਹੱਲ ਹੋ ਰਿਹਾ ਹੈਗਾ ਆ। ਲੋਕਾਂ ਨੇ ਦੇਖਿਆ ਵੀ ਜਿੱਦਾਂ ਦਾ ਉੱਥੇ ਨਿਜ਼ਾਮ ਬਣ ਚੁੱਕਾ ਆ, ਨਾ ਕੋਈ ਉੱਥੇ ਇਨਵੈਸਟਮੈਂਟ ਕਰਦਾ ਆ। ਹਰ ਕਿਸੇ ਦੀ ਇਹੀ ਆ ਵੀ ਪਲ ਵੇਚ ਵੱਟ ਕੇ ਤੇ ਭਾਈ ਉੱਥੋਂ ਜਿਹੜਾ ਉਹ ਆ ਜਾਓ। ਇਵੈਂਚੁਅਲੀ ਆਪਣੇ ਲਈ ਉਹ ਮਾੜੀ ਗੱਲ ਲੌਂਗ ਟਰਮ ਦੇ ਲਈ ਸਾਬਤ ਜਿਹੜੀ ਉਹ ਹੋ ਸਕਦੀ ਵੀ ਆਪਾਂ ਸਾਰਾ ਕੁਝ ਵੇਚ ਵੱਟ ਕੇ ਜੇ ਹੋਰ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜਾ ਉਹ ਫੜਾ ਦਿੱਤਾ, ਜਿਹੜੇ ਉੱਥੇ ਵਿਕਣ ਵਾਲੇ ਹੋਏ, ਤਾਂ ਬਣਨਾ ਕੀ ਆ। ਪਰ ਇਹ ਆ ਵੀ ਸਥਿਤੀ ਇਦਾਂ ਦੀ ਬਣੀ ਆ ਵੀ ਲੋਕ ਉਸ ਪਰੇਸ਼ਾਨੀ ਤੋਂ ਨਿਜਾਤ ਪਾਉਣ ਦੇ ਲਈ ਵੀ ਭਾਈ ਕੌਣ ਖੱਜਲ ਖੁਆਰ ਹੁੰਦਾ ਰਵੇ। ਉੱਥੇ ਜਾਂਦਿਆਂ ਨੂੰ ਇਹ ਡਰ ਹੁੰਦਾ ਆ ਉਹ ਵੀ ਇਸ ਨੂੰ ਭਗੌੜਾ ਨਾ ਕਰਾਰ ਦੇ ਦੇਣ, ਕੋਈ ਜਿਹੜਾ ਆ ਕਿਸੇ ਹੋਰ ਜਾਲੀ ਕੇਸ 'ਚ ਨਾ ਜਿਹੜਾ ਉਹ ਫਸਾ ਦੇਣ। ਲੋਕ ਤਾਂ ਡਰਦੇ ਜਿਹੜੇ ਉੱਥੇ ਜਾਂਦੇ ਨਹੀਂ। ਨਿਆਣੇ ਤਾਂ ਜਮਿਓ ਹੀ ਨਹੀਂ ਜਿਹੜਾ ਉਹ ਜਾ ਕੇ ਉੱਥੇ ਜਿਹੜਾ ਹੁਣ ਰਾਜੀ ਹੈਗੇ। ਸੋ ਹਾਲਾਤ ਜਿਹੜੇ ਬਿਲਕੁਲ ਉਹ NRIਆਂ ਦੇ, ਪ੍ਰਵਾਸੀਆਂ ਦੇ ਬਿਲਕੁਲ ਉੱਥੇ ਉਲਟ ਨੇ। ਉੱਥੇ ਕੋਈ ਜਿਹੜਾ ਆ ਉਹ ਤੁਹਾਨੂੰ ਜਿਹੜਾ ਉਹ ਪੁੱਛਦਾ ਨਹੀਂ ਆ। ਹੁਣ ਜਦੋਂ ਉਹਨਾਂ ਨੂੰ ਡਾਲਰ ਚਾਹੀਦੇ ਹੁੰਦੇ, ਪੈਸੇ ਚਾਹੀਦੇ ਹੁੰਦੇ, ਬੜਾ ਸੋਹਣਾ ਕਹਿ ਦਿੰਦੇ ਵੀ ਪੰਜਾਬੀਆਂ ਨੇ ਉੱਥੇ ਵੀ ਬੱਲੇ ਕਰਾਈ ਆ, ਏਦਾਂ ਵੀ ਕਰਤਾ, ਓਦਾਂ ਵੀ ਕਰਤਾ। ਤੇ ਆਪਾਂ ਜਿਹੜੇ ਨਾਲ ਹੀ ਮੂੰਹ ਮਾਮੂ ਪਿਘਲ ਕੇ ਤੇ ਫਿਰ ਡਾਲਰ ਉਧਰ ਨੂੰ ਜਿਹੜਾ ਉਹ ਘੱਲ ਦਿੰਦੇ ਆ। ਗੱਲ ਸੋ ਤਾਂ ਇਹ ਨਾ ਵੀ ਰਾਜਗੁਰੂ ਸਿੰਘ ਜੀ, ਉਦੋਂ ਹੈਰਾਨੀ ਹੁੰਦੀ ਹੈ ਜਦੋਂ ਬੰਦੇ ਨੇ ਇੱਥੇ ਪੋਲੀਟੀਕਲ ਸਾਈਲਮ ਅਪਲਾਈ ਕੀਤਾ ਤੇ ਉਹ ਕਾਲ ਕਰਦਾ ਰੇਡੀਓ ਸਟੇਸ਼ਨ, ਭਾਈ ਇਸ ਵਾਰੀ ਕਿਹਦੀ ਸਰਕਾਰ ਬਣਨੀ ਆ, ਵੀ ਦੱਸ ਤੂੰ ਕੀ ਸਰਕਾਰ ਤੋਂ ਲੈਣਾ ਨਾ। ਧੱਕੇ ਖਾਂਦੇ ਤਾਂ ਆਪਾਂ ਇੱਥੇ ਆਏ ਆ। ਜੇ ਉੱਥੇ ਵਧੀਆ ਹੁੰਦਾ ਤਾਂ ਆਪਾਂ ਨੂੰ ਆਉਣ ਦੀ ਕੀ ਜ਼ਰੂਰਤ ਸੀ। ਠੀਕ ਹੈ ਕਿ ਨਹੀਂ? ਜੀ, ਸੋ ਆਪਾਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ। ਆਪਾਂ ਕਿਸਾਨ ਮੋਰਚੇ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਕਿਹਾ ਸੀ
ਵੀ ਪੈਸੇ ਨਾ ਭੇਜੋ। ਉੱਥੇ ਬਹੁਤ ਸੇਵਾ ਕੀਤੀ ਲੋਕਾਂ ਨੇ, ਲੰਗਰਾਂ ਦੀ, ਹੋਰ ਹੁਣ ਅਗਲਿਆਂ ਨੇ ਪਾਰਟੀ ਖੜੀ ਕਰ ਲਈ ਉਹਨਾਂ ਪੈਸਿਆਂ ਦੀ, ਠੀਕ ਹੈ ਕਿ ਨਹੀਂ? ਬਾਕੀਆਂ ਨੂੰ ਉਹ ਗਾਲਾਂ ਕੱਢਦੇ ਰਹੇ ਵੀ ਦੇਖੋ ਜੀ ਆਹ ਏਦਾਂ ਏਦਾਂ। ਸੋ ਇਹ ਇਸ ਕਰਕੇ ਕੋਈ ਪਾਰਟੀ ਨਾ ਦੇਖੋ, ਹਾਂ ਜੇ ਤੁਹਾਨੂੰ ਕੈਂਡੀਡੇਟ ਕੋਈ ਚੰਗਾ ਲੱਗਦਾ, ਪਰ ਅੱਜ ਦੇ ਜ਼ਮਾਨੇ 'ਚ ਤਾਂ ਮੈਨੂੰ ਲੱਗਦਾ ਨਹੀਂ ਉੱਥੇ ਐਥੀਕਲ ਬੰਦੇ ਲੱਭਣੇ ਵੀ ਬੜੇ ਔਖੇ ਹੋਏ ਆ। ਹਾਂ ਠੀਕ ਆ, ਫਿਰ ਵੀ ਕੋਈ ਨਾ ਕੋਈ, ਜੇ ਤੁਹਾਨੂੰ ਕਿਸੇ ਵੀ ਪਾਰਟੀ 'ਚ ਕੋਈ ਬੰਦਾ ਚੰਗਾ ਲੱਗਦਾ ਤੇ ਉਹਦੀ ਭਾਵੇਂ ਸਪੋਰਟ ਕਰ ਦਿਓ, ਪਰ ਪੈਸੇ ਭੇਜਣ ਤੋਂ ਬਚੋ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਥੇ ਆਪਣੇ ਪ੍ਰੋਗਰਾਮ ਦੀ ਸਮਾਪਤੀ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਉਸ ਤੋਂ ਬਾਅਦ ਦੇ ਵਿੱਚ 11 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ ਹਾਸੇ ਚਾਰੇ ਪਾਸੇ। 12:30 ਤੋਂ 2 ਕੁਝ ਗੱਲਾਂ, ਕੁਝ ਗੀਤ। 2 ਤੋਂ 4 ਵਜੇ ਦੇ ਵਿੱਚ ਨਜ਼ਰੀਆ। 4 ਤੋਂ 5:30 ਵਜੇ ਦੇ ਦਰਮਿਆਨ ਪ੍ਰੋਗਰਾਮ ਵਿਸਰਦਾ ਵਿਰਸਾ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਖਬਰਾਂ ਦਾ, ਉਹ ਲੈ ਕੇ ਹਾਜ਼ਰ ਹੋਵਾਂਗੇ। ਤੇ ਫਿਰ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8:30 ਵਜੇ ਪੇਸ਼ ਕੀਤਾ ਜਾਵੇਗਾ ਤੁਹਾਡੀ ਨਜ਼ਰ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਫਿਰ 9 ਤੋਂ 10 ਵਜੇ ਦੇ ਦਰਮਿਆਨ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਚੱਲ ਰਿਹਾ ਜਿਹੜਾ ਰੇਡੀਓ ਡਰਾਮਾ, ਉਸ ਦੀਆਂ ਅਗਲੀਆਂ ਕਿਸ਼ਤਾਂ ਜਿਹੜੀਆਂ ਉਹ ਪੇਸ਼ ਕੀਤੀਆਂ ਜਾਣਗੀਆਂ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇ ਕੀ ਜਾਈ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।